ਕੋਈ ਇਹ ਨਹੀਂ ਹੈਗਾ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਛਕਵਾਉਣਾ ਚਾਹੁੰਦੇ ਆ। ਇਹ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਛੇਕਣ ਵਾਲੇ ਤੇ ਛਕਵਾਉਣ ਵਾਲੇ ਬਾਅਦ ਵਿੱਚ ਸੰਗਤ 'ਚ ਵਿਚਰਨ ਜੋਗੇ ਨਹੀਂ ਰਹਿਣੇ। ਆ ਜਿਹੜੇ ਹੈਗੇ ਆ ਕਿ ਜੀ ਫਲਾਣੇ ਨੂੰ ਛੇਕ ਦੋ, ਫੇਰ ਤਾਂ ਬਾਦਲ ਹੋਣਾ ਨੂੰ ਮੌਜਾਂ ਨੇਗੀਆਂ, ਫੇਰ ਤਾਂ ਜੋ ਮਰਜ਼ੀ ਕੀਤਾ ਜਾ ਸਕਦਾ ਹੈਗਾ। ਤੋ ਇਸ ਤਰੀਕੇ ਨਾਲ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾ ਕੇ ਭੇਜ ਦੇਣ ਤੇ ਉਹਨੂੰ ਉੱਥੋਂ ਕਹਿ ਦੇਣ ਜੇ ਛੇਕਤਾ। ਭਾਈ ਨਰੈਣ ਸਿੰਘ ਚੌੜਾ ਖਾਲਿਸਤਾਨੀ ਸੰਘਰਸ਼ ਦਾ ਇੱਕ ਉਹ ਨੁਮਾਇੰਦਾ ਆ ਜਿਹਨੇ ਆਪਦੀ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਈ। ਜੇ ਭਾਰਤੀ ਸਟੇਟ ਦੇ ਨੁਮਾਇੰਦੇ ਵਜੋਂ ਵਿਚਰ ਰਹੇ ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਕਰਨ ਕਰਾਉਣ ਦਾ ਜਿਹੜਾ ਗੁਨਾਹ ਕਬੂਲਣ ਵਾਲੇ ਤੇ ਪਾਪੀਆਂ ਦੁਸ਼ਟਾਂ ਦੀ ਹਮਾਇਤ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਉਹ ਸ਼ੂਟ ਕਰਦਾ ਹੈ ਤਾਂ ਇਹਦੇ ਵਿੱਚ ਸਿੱਖ ਨਜ਼ਰੀਏ ਤੇ ਸਿੱਖ ਫਲਸਫੇ ਅਨੁਸਾਰ ਕਿਵੇਂ ਗਲਤ ਆ? ਫਿਰ ਬਿਆਨ ਤੇ ਬੁੱਚਣ ਨੂੰ ਆਪਾਂ ਕਿਉਂ ਸੋਧਦੇ ਆ? ਫਿਰ ਇੰਦਰਾ ਗਾਂਧੀ ਕਿਉਂ ਸੋਧੀ? ਆ ਬਥੇਰੇ ਪੁਲਿਸ ਵਾਲੇ KPS ਗੱਲੇ ਸਿੱਖੀ ਸੀ। ਇਸ ਮੁਲਕ ਦੇ ਵਿੱਚ ਕਾਂਗਰਸ ਨਾਂ ਦੀ ਇੱਕ ਜਮਾਤ ਆ ਜਿਹਦੀ ਪ੍ਰਧਾਨ ਸੀ ਬੀਬੀ ਇੰਦਰਾ ਗਾਂਧੀ, ਪ੍ਰਧਾਨ ਮੰਤਰੀ। ਉਹਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ। ਉਦੋਂ ਗਿਆਨੀ ਜੈਲ ਸਿੰਘ ਵੀ ਸਿੱਖ ਸੀ ਤੇ ਉਸ ਮੌਕੇ ਦਰਬਾਰਾ ਸਿੰਘ ਤੇ ਪੰਜਾਬ ਦੇ ਬਥੇਰੇ ਕਾਂਗਰਸੀ ਜਿਹੜੇ ਸੀ ਉਹ ਸਿੱਖ ਸੀ। ਇਹ ਸਾਰੇ ਸਿੱਖ ਅਟੈਕ ਦੀ ਹਮਾਇਤ ਵਿੱਚ ਸੀ। ਇਹ ਸਾਰੇ ਅਟੈਕ ਦੇ ਪੱਕੇ ਜਿਹੜੇ ਸੀਗੇ ਹਮਾਇਤੀ ਹੋਣ ਦੇ ਬਾਵਜੂਦ ਕੀ ਸਿੱਖਾਂ ਨੇ ਛੇਕੇ? ਅਕਾਲ ਤਖਤ ਸਾਹਿਬ ਨੇ ਬੀਤੇ ਦੌਰ ਵਿੱਚ ਬਾਦਲਕਿਆਂ ਦੇ ਅਧੀਨ ਚੱਲਦਾ ਹੋਣ ਕਰਕੇ, ਡੀਪ ਸਟੇਟ ਦੇ ਅਨੁਸਾਰ ਚੱਲਦਾ ਹੋਣ ਕਰਕੇ ਆਪਣਾ ਸਹੀ ਫਰਜ਼ ਨਹੀਂ ਨਿਭਾਇਆ। ਇਹ ਪੰਥ ਨੂੰ ਨਿਰਣਾ ਕਰਨਾ ਪੈਣਾ ਕਿ ਕਿਹਨਾਂ ਲਈ ਕੀ ਕਰਨਾ। ਹੁਣ ਜਿਹੜਾ ਜਥੇਦਾਰ ਸਾਹਿਬਾਨ ਦੇ ਸਾਹਮਣੇ ਸਵਾਲ ਹੈ ਉਹ ਇਹ ਆ ਕਿ ਪੰਥ ਲਈ ਲੜਨ ਮਰਨ ਵਾਲਾ, ਸਾਰੀ ਉਮਰ ਕੌਮ ਦੇ ਲੇਖੇ ਲਾਉਣ ਵਾਲਾ ਭਾਈ ਨਰੈਣ ਸਿੰਘ ਚੌੜਾ ਹੈ। ਪੰਥ ਚੋਂ ਛੇਕਣਾ, ਪੰਥ ਚੋਂ ਇਹਦੇ ਉਲਟ ਖੜੇ ਜਿਹਨੇ ਆਪ ਮੰਨਿਆ ਕਿ ਮੇਰੇ ਆਹ ਪਾਪ ਨੇ, ਆਹ ਗੁਨਾਹ ਨੇ, ਕਿ ਇਹਨਾਂ ਨੂੰ ਛੇਕਣ। ਠੀਕ ਆ, ਸੁਖਬੀਰ ਬਚ ਗਿਆ, ਪਰ ਇਸ ਗੋਲੀ ਤੋਂ ਬਾਅਦ ਉਹਦਾ ਰੁਤਬਾ, ਉਹਦਾ ਸਟੇਟਸ ਹੁਣ ਕੀ ਬਣ ਗਿਆ ਕਿ ਸਾਰੀ ਉਮਰ ਜੈਡ ਸਿਕਿਉਰਟੀਆਂ ਚ ਰਹੂ। ਹੁਣ ਉਹਨਾਂ ਨੇ ਬੜਾ ਰੰਡੀ ਰੋਣਾ ਪਾਇਆ ਕਿ ਸਾਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਜਿੰਨੇ ਵੀ ਬਾਦਲ ਸੈਨਾ ਵੱਡੇ ਲੀਡਰ ਨੇ ਤੇ ਸਾਰਿਆਂ ਨੂੰ ਸਿਕਿਉਰਟੀਆਂ ਮਿਲ ਗਈਆਂ। ਸਿਕਿਉਰਟੀਆਂ ਕਾਹਦੇ ਲਈ ਚਾਹੀਦੀਆਂ ਨੇ? ਕਿ ਸਾਨੂੰ ਸਿੱਖਾਂ ਤੋਂ ਖਤਰਾ। ਨਾਲੇ ਕਹਿੰਦੇ ਹੋ ਅਸੀਂ ਸਿੱਖਾਂ ਦੀ ਰਾਜਸੀ ਚੇਤਨਾ ਦੀ ਜਿਹੜੀ ਨੁਮਾਇੰਦਗੀ ਕਰਦੇ ਆ ਜੀ ਤੁਸੀਂ। ਇਹ ਸਾਡਾ ਗੁਰੂ ਆ, ਗੁਰੂ ਦਾ ਸਥਾਨ ਆ। ਕੋਈ ਮਤਲਬ ਨਹੀਂ ਕਿ ਗੁਰੂ ਦੀ ਹਾਜ਼ਰੀ ਦੇ ਵਿੱਚ ਦੁਸ਼ਟ ਸੋਧੇ ਨਹੀਂ ਜਾ ਸਕਦੇ। ਜਿਹੜਾ ਕੋਈ ਗੁਰੂ ਦੀ ਬੇਅਦਬੀ ਕਰਨ ਆਇਆ ਉਹ ਸੋਧ ਕੇ ਅਸੀਂ ਉਹ ਮਾਰੇ, ਗਾਹਾਂ ਵੀ ਐਂ ਹੋਣਾ। ਜਿਹੜੇ ਪਹਿਲਾਂ ਗੁਰੂ ਦੇ ਸਿੱਖਾਂ ਨੇ ਸੋਧੇ ਲਾਏ ਨੇ, ਕੀ ਇੰਦਰਾ ਦੇ ਨਿਆਣੇ ਨਹੀਂ ਸੀਗੇ? ਵੈਦਿਆ ਦੇ ਨਿਆਣੇ ਨਹੀਂ ਸੀਗੇ? ਮੱਸੇ ਰੰਗੜ ਦੀ ਜਨਾਨੀ ਨਹੀਂ ਸੀ ਕਿ ਨਿਆਣੇ ਨਹੀਂ ਸੀ? ਜਦੋਂ ਜ਼ਾਲਮ ਜ਼ੁਲਮ ਕਰਦਾ ਉਦੋਂ ਉਹਨੂੰ ਤਾਂ ਦਿਖਦਾ ਨਹੀਂ ਹੈਗਾ ਵੀ ਜਦੋਂ ਸਾਹਮਣੇ ਵਾਲੇ ਜਿਹੜੇ ਨੇਗੇ ਉਹ ਨਿਆਣੇ ਆ ਜਾਂ ਬੱਚੇ ਆ ਸਾਡੀ ਕੌਮ ਦੇ ਖਿਲਾਫ ਚੱਲਦਾ। ਜਦੋਂ ਤੇ ਜੇਕਰ ਸਿੱਖਾਂ ਦੇ ਘਰੇ ਜੰਮ ਪਿਆ ਕੋਈ, ਉਹਨੂੰ ਲਾਇਸੈਂਸ ਮਿਲ ਗਿਆ ਵੀ ਸਿੱਖਾਂ ਨਾਲ ਜੋ ਮਰਜ਼ੀ ਕਰੇ। ਜ਼ਿੰਮੇਵਾਰੀਆਂ ਇਹ ਨਾ ਨਿਭਾਉਣ, ਦੋਸਤਾਂ ਦਾ ਸਾਥ ਇਹ ਦੇਣ, ਸਰਸੇ ਵਾਲਿਆਂ ਨਾਲ ਯਾਰੀ ਇਹ ਪਾਉਣ, ਸੈਣੀ ਤੇ ਆਲਮਾਰੀਆਂ ਨਾਲ ਯਾਰੀਆਂ ਇਹ ਨਿਭਾਉਣ ਤੇ ਦੋਸ਼ੀ ਪੰਥਵਾਜੀ। ਪਹਿਲੀ ਗੱਲ ਤਾਂ ਭਾਈ ਨਰੈਣ ਸਿੰਘ ਚੌੜੇ ਨੂੰ ਛੇਕਣ ਛੂਕਣ ਵਾਲਾ ਕੰਮ, ਜਿਹੜਾ ਤੁਸੀਂ ਡਰਾਉਣ ਨੂੰ ਧਮਕਾਉਣ ਨੂੰ ਵੀ ਖਣੀ ਪੰਥ ਡਰ ਜੂ, ਇਹ ਗੱਲ ਚੱਲਣੀ ਨਹੀਂ। ਪਰ ਚਲੋ ਤੁਸੀਂ ਆਪਦਾ ਚਾਹ ਲਾ ਲਓ, ਪੰਥ ਇੱਥੇ ਹੀ ਆ, ਪੰਥ ਕਿਤੇ ਨਹੀਂ ਚੱਲਿਆ। ਪਰ ਬਾਅਦ ਵਿੱਚ ਜਦੋਂ ਤੁਹਾਡੇ ਦੁਆਲੇ ਪੰਥ ਹੋਇਆ ਉਦੋਂ ਚੀਕਾਂ ਜਿਹੀਆਂ ਨਾ ਮਾਰਿਓ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ ਦਿਨਾਂ ਤੋਂ ਖਾਲਸਾ ਪੰਥ ਦੇ ਵਿੱਚ ਕਰਮ ਪ੍ਰਤੀ ਕਰਮ ਚੱਲ ਰਿਹਾ, ਘਟਨਾਵਾਂ ਦਾ ਦੌਰ ਚੱਲ ਰਿਹਾ, ਉਹਦੇ ਬਾਰੇ ਆਪਾਂ ਖਬਰ ਦੇ ਜਿਹੜੀ ਪਿੱਛੇ ਖਬਰ ਉਹਦੇ ਬਾਰੇ ਚਰਚਾ ਕਰਾਂਗੇ। ਆਪਾਂ ਨੂੰ ਸਭ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਕਿ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਕੁਰਸੀ ਉੱਤੇ ਬਾਣਾ ਪਾ ਕੇ ਬਾਰਸ਼ਾ ਫੜ ਕੇ ਬੈਠਾ ਸੀ ਤੇ ਭਾਈ ਨਰੈਣ ਸਿੰਘ ਚੌੜਾ ਨੇ ਉਹਨੂੰ ਖਤਮ ਕਰਨ ਲਈ ਗੋਲੀ ਚਲਾਈ। ਭਾਈ ਨਰੈਣ ਸਿੰਘ ਚੌੜਾ ਫੜੇ ਗਏ, ਪੱਗ ਲਾ ਦਿੱਤੀ ਗਈ। ਹੁਣ ਉਹ ਪੁਲਿਸ ਹਿਰਾਸਤ ਵਿੱਚ ਪਹਿਲਾਂ 3 ਦਿਨ ਦਾ ਰਿਮਾਂਡ ਮਿਲਿਆ ਸੀਗਾ, ਹੋਰ 3 ਦਿਨ ਦਾ ਰਿਮਾਂਡ ਜਿਹੜਾ ਭਾਈ ਨਰੈਣ ਸਿੰਘ ਚੌੜਾ ਦਾ ਮਿਲ ਚੁੱਕਿਆ। ਤੇ ਇਹਦੇ ਮੁਤਲਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਮੀਟਿੰਗ ਕੀਤੀ ਹੈ, ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬਾਦਲ ਦਲ ਵਾਲਿਆਂ ਨੇ ਅਕਾਲ ਤਖਤ ਸਾਹਿਬ ਨੂੰ ਇਹ ਕਿਹਾ ਹੈਗਾ, ਮਤਾ ਪਾਇਆ ਉਹਨਾਂ ਨੇ
ਕਿ ਜੀ ਭਾਈ ਨਰੈਣ ਸਿੰਘ ਚੌੜਾ ਨੇ ਬਹੁਤ ਵੱਡੀ ਗਲਤੀ ਕੀਤੀ, ਇਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ। ਤੇ ਦੋ ਉੱਥੇ ਮੈਂਬਰਾਂ ਨੇ, ਇਹਨਾਂ ਚੋਂ ਇੱਕ ਭਾਈ ਜਸਵੰਤ ਸਿੰਘ ਪੜੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਹੋਰ ਵੀ ਸਿੱਖ ਜਗਤ ਦੇ ਵਿੱਚੋਂ ਇਹਦਾ ਬਹੁਤ ਵਿਰੋਧ ਹੋ ਰਿਹਾ। ਇਹ ਤਾਂ ਉਹ ਗੱਲ ਆ ਜਿਹੜੀ ਲੋਕਾਂ ਦੇ ਸਾਹਮਣੇ ਆ। ਅਸਲੀ ਗੱਲ ਇਹ ਹੈਗੀ ਆ ਕਿ ਬਾਦਲ ਦਲ ਨੇ ਜਿਹੜੀ ਇਹ ਸਾਰੀ ਸਿਆਸੀ ਸ਼ਤਰੰਜ ਵਿਛਾਈ ਸੀਗੀ, ਇਹਦੇ ਵਿੱਚ ਇਹ ਸੀਗਾ ਕਿ ਬੜੇ ਲੰਮੇ ਅਰਸੇ ਤੋਂ ਖਾਲਸਾ ਪੰਥ ਦੇ ਦਿਲ ਦਿਮਾਗ ਵਿੱਚ ਬਹੁਤ ਭਾਰੀ ਰੋਸ ਤੇ ਵਿਰੋਧ ਵਾਲੀ ਜਿਹੜੀ ਸਥਿਤੀ ਸੀਗੀ ਉਹ ਬਣੀ ਹੋਈ, ਜਿਸ ਕਰਕੇ ਕਿਸੇ ਵੀ ਹਾਲਤ ਵਿੱਚ ਪੰਜਾਬ ਦੇ ਵਿੱਚ ਸਿਆਸਤ ਵਿੱਚ ਬਾਦਲ ਪਾਰਟੀ ਜਿਹੜੀ ਆ ਉਹ ਖੂੰਜੇ ਲੱਗੀ ਹੋਈ ਦਿਖਦੀ ਸੀ। ਚੋਣਾਂ ਲੜਨ ਨੂੰ ਜੀ ਨਹੀਂ ਕਰਦਾ। ਸਾਫ਼ ਦਿਖਦਾ ਸੀ ਕਿ ਜੇ ਸ਼੍ਰੋਮਣੀ ਕਮੇਟੀ ਨੇ ਇਲੈਕਸ਼ਨਾਂ ਆ ਜਾਣ ਤਾਂ ਬੜੀ ਦੁਰਗਤੀ ਹੋਊਗੀ। ਕੁੱਲ ਮਿਲਾ ਕੇ ਸਿਆਸੀ ਸਫਾ ਦੇ ਵਿੱਚ ਬਾਦਲ ਦਲ ਦੀ ਜਿਹੜੀ ਦੁਰਗਤੀ ਆ, ਇਹਦੇ ਤੋਂ ਪਾਰਟੀ ਦੇ ਅੰਦਰਲੇ ਇੱਕ ਹਿੱਸੇ ਨੂੰ ਬੜੀ ਔਖ ਸੀਗੀ ਤੇ ਵੱਡੇ ਲਾਣੇ ਵਾਲਿਆਂ ਦਾ ਤਾਂ ਚੱਲ ਜੂ, ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਸਾਡਾ ਤਾਂ ਸਰਜੂ ਜੀ, ਤੇ ਸਾਡੇ ਚਾਹੇ ਅਸੀਂ 25 ਸਾਲ ਨਾ ਰਾਜ ਆਵੇ ਪਰ ਅਸੀਂ ਭਾਜਪਾ ਮੂਹਰੇ ਨਹੀਂ ਝੁਕਣਾ। ਇਹੋ ਜਿਹੀਆਂ ਗੱਲਾਂ ਜਦੋਂ ਕਰਦੇ ਸੀ ਤਾਂ ਮਲੂਕੇ ਵਰਗੇ, ਢੀਂਡਸੇ ਵਰਗੇ ਜਾਂ ਹੋਰ ਕਈਆਂ ਨੇ ਕਿਹਾ ਕਿ ਸਾਡਾ ਨਹੀਂ ਸਰਦਾ ਜੀ ਭਾਜਪਾ ਨਾਲ ਜੱਫੇ ਪਾਏ ਬਗੈਰ, ਜਾਂ ਹੋਰ ਵੀ ਕਈ ਗੱਲਾਂ ਸੀ। ਪਰ ਮੋਟੀ ਗੱਲ ਇਹ ਸੀ ਕਿ ਭਾਜਪਾ ਵੀ ਇਹਨਾਂ ਦੇ ਨੇੜੇ ਤਾਂ ਲੱਗੂ ਜੇ ਇਹ ਮਾੜੀ ਮੋਟੀ ਇੱਥੇ ਪੰਜਾਬ ਦੇ ਵਿੱਚ ਸਾਖ ਹੋਵੇ। ਸਾਖ ਬਿਲਕੁਲ ਖਤਮ ਆ। ਸੋ ਸਾਖ ਬਣਾਉਣ ਦੇ ਲਈ ਕੋਈ ਰਾਹ ਲੱਭਣ ਦੀ ਲੋੜ ਸੀਗੀ। ਉਹ ਰਾਹ ਫਿਰ ਇਹ ਲੱਭਿਆ ਗਿਆ ਕਿ ਬਾਦਲ ਦਲ ਦੇ ਹੀ ਇੱਕ ਬਾਗੀ ਕਹਾਉਣ ਵਾਲੇ ਸੁਧਾਰ ਲਹਿਰ ਦੇ ਨਾਂ ਹੇਠ ਲਾਮਬੰਦ ਹੋਏ ਗਰੁੱਪ ਨੇ ਅਕਾਲ ਤਖਤ ਸਾਹਿਬ ਤੇ ਮਸਲਾ ਲੈ ਆਂਦਾ। ਸਿੱਖ ਜਗਤ ਦਾ ਕਦੋਂ ਦਾ ਇਹਨਾਂ ਨੂੰ ਤਿਆਗ ਚੁੱਕਿਆ, ਕਦੋਂ ਦਾ ਖੜਾ ਛੱਡ ਚੁੱਕਿਆ ਵੀ ਤੁਸੀਂ ਮਰੋ ਖਪੋ ਗਲੋਂ ਲਹੋ ਕੌਮ ਦੇ। ਪਰ ਜਦੋਂ ਇਹ ਮਸਲਾ ਅਕਾਲ ਤਖਤ ਸਾਹਿਬ ਤੇ ਆਇਆ ਤਾਂ ਇਹ ਮਸਲਾ ਉਵੇਂ ਦਾ ਰਿਹਾ ਨਹੀਂ ਜਿਵੇਂ ਦਾ ਇਹਨਾਂ ਨੇ ਸੋਚਿਆ ਸੀ, ਕਿਉਂਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸੰਸਥਾਵਾਂ ਪਹੁੰਚ ਗਈਆਂ ਕਿ ਜੇ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਨੇ ਕੋਈ ਨਿਰਣਾ ਲੈਣਾ, ਆਹ ਗੱਲਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ। ਉਸ ਮੌਕੇ ਫਿਰ ਵਿਰਸਾ ਸਿੰਘ ਬਲਟੋਹਾ ਬੜਾ ਔਖ ਭਰਿਆ ਮਹਿਸੂਸ ਕਰਿਆ। ਉਹ ਪਹੁੰਚਿਆ ਇਹਨਾਂ ਕੋਲੇ ਵੀ ਐ ਕਰ ਦੋ, ਉਹ ਕਰ ਦੋ। ਜਥੇਦਾਰ ਸਾਹਿਬਾਨ ਆਪਦੇ ਹਿਸਾਬ ਨਾਲ ਸੋਚਣ ਵੀ ਪਹਿਲਾਂ ਜਥੇਦਾਰ ਗੁਰਬਚਨ ਸਿੰਘ ਨਾਲ ਕੁੱਤੇ ਖਾਣੀ ਹੋਈ ਆ ਤੇ ਉਹ ਸਾਡੇ ਨਾਲ ਨਾ ਹੋ ਜੇ, ਬਾਦਲਕਿਆਂ ਦਾ ਕੀ ਜਾਣਾ। ਤੋਂ ਕੁੱਲ ਮਿਲਾ ਕੇ ਇਹ ਸਾਰੇ ਜਿਹੜੇ ਪਿਛਲੇ ਦੌਰ ਵਿੱਚ ਉਤਰਾ ਚੜਾ ਆਏ, ਆਖਰ 2 ਦਸੰਬਰ ਵਾਲਾ ਦਿਨ ਆ ਗਿਆ ਜਿੱਥੇ 2 ਦਸੰਬਰ ਨੂੰ ਇਹਨਾਂ ਦੇ ਗੁਨਾਹ ਜਿਹੜੇ ਸੀ ਸਾਰੇ ਉਹ ਪ੍ਰਵਾਨ ਕਰਵਾਏ ਗਏ। ਉੱਥੇ ਤਨਖਾਹ ਲਾਉਣ ਮੌਕੇ ਇਹ ਵੀ ਕਿਹਾ ਗਿਆ ਵੀ ਫਖਰੇ ਕੌਮ ਜਿਹੜਾ ਵੱਡੇ ਬਾਦਲ ਨੂੰ ਮਿਲਿਆ ਉਹ ਵਾਪਸ ਲਿਆ ਜਾਵੇ। ਇਹ ਵੀ ਕਿਹਾ ਗਿਆ ਬਈ ਜੀ ਤੁਸੀਂ ਹੁਣ ਰਾਜਸੀ ਖੇਤਰ ਵਿੱਚ ਅਗਵਾਈ ਕਰਨ ਦੇ ਅਯੋਗ ਹੋ ਤੇ ਤੁਸੀਂ ਨਵੀਂ ਭਰਤੀ ਕਰਕੇ ਨਵਾਂ ਅਕਾਲੀ ਦਲ ਬਣਾਓ। ਇਹ ਸਾਰੀਆਂ ਗੱਲਾਂ ਦਾ ਬਾਦਲ ਪਰਿਵਾਰ ਨੂੰ, ਬਾਦਲ ਦਲ ਨੂੰ ਬੜਾ ਔਖਾ ਲੱਗਿਆ ਕਿ ਤਨਖਾਹ ਭੁਗਤਣ ਤੱਕ ਤਾਂ ਠੀਕ ਆ, ਪਰ ਬਾਕੀ ਗੱਲਾਂ ਜਿਹੜੀਆਂ ਸਾਨੂੰ ਲੈ ਬੈਠਣਗੀਆਂ, ਜੇ ਅਸੀਂ ਸਿਆਸਤ ਵਿੱਚੋਂ ਖਤਮ ਹੋ ਗਏ ਫਿਰ ਆਹ ਕੁਛ ਕਰਨ ਦਾ ਵੀ ਸਾਨੂੰ ਕੀ ਫਾਇਦਾ ਹੋਇਆ। ਸੋ ਇਹਦੇ ਲਈ ਕੋਈ ਰਾਹ ਜਿਹੜਾ ਸੀਗਾ ਉਹ ਲੱਭਦੇ ਫਿਰਦੇ ਸੀਗੇ ਤੇ ਇਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ, ਗਿਆਨੀ ਰਘਵੀਰ ਸਿੰਘ ਦੇ ਉੱਤੇ ਦਬਾਅ ਬਣਾਉਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ। ਪਿਛਲੇ 10-12 ਦਿਨਾਂ ਤੋਂ ਵੈਸੇ ਤਾਂ ਕੰਮ ਚੱਲ ਰਿਹਾ, ਪਰ ਪਿਛਲੇ 4-5 ਦਿਨ ਤੋਂ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਖਾਸ ਤੌਰ ਤੇ ਰੀਲ ਬਣਾਈ ਪਈ ਹੈ। ਉਹਦੀ ਕਰਤਾਰਕੁਸ਼ੀ ਕੀਤੀ ਜਾ ਰਹੀ ਆ, ਉਹਨੂੰ ਗਾਲਾਂ ਗੂਲਾਂ ਕੱਢ ਕੇ, ਉਹਨੂੰ ਡਰਾ ਧਮਕਾ ਕੇ ਇਹ ਗੱਲ ਦੇ ਲਈ ਮਾਹੌਲ ਬਣਾਇਆ ਜਾ ਰਿਹਾ ਕਿ ਤੂੰ ਜਾਂ ਤਾਂ ਚੁੱਪ ਕਰ ਜਾ ਜਾਂ ਸਾਡੀ ਬੋਲੀ ਬੋਲ। ਕਿਉਂਕਿ ਗਿਆਨੀ ਰਘਵੀਰ ਸਿੰਘ ਆ ਜਿਹੜਾ, ਉਹਦੇ ਬਾਰੇ ਤਾਂ ਉਹਨਾਂ ਨੂੰ ਲੱਗਦਾ ਕਿ ਛੇਤੀ ਕਾਬੂ ਕਰ ਲਾਂਗੇ। ਚਾਹੁੰਦੇ ਹੁਣ ਉਹ ਇਹ ਨੇ ਬਾਦਲ ਦਲ ਵਾਲੇ ਕਿ ਸਾਨੂੰ ਇਹ ਕਹਿ ਦਿੱਤਾ ਜਾਵੇ ਕਿ ਠੀਕ ਆ ਜੀ ਤੁਸੀਂ ਤਨਖਾਹ ਭੁਗਤ ਲਈ, ਹੁਣ ਫਖਰੇ ਕੌਮ ਵਾਲਾ ਫੈਸਲਾ ਵੀ ਅਸੀਂ ਰੱਦ ਕਰ ਦਿੰਨੇ ਆ ਵੀ ਬਾਦਲ ਫਖਰੇ ਕੌਮ ਹੀ ਰਹੂਗਾ। ਤੇ ਜਿਹੜਾ ਅਸੀਂ ਕਿਹਾ ਵੀ ਨਵੇਂ ਭਰਤੀ ਕਰਨੀ ਆ ਉਹਦੀ ਵੀ ਕੋਈ ਲੋੜ ਨਹੀਂ, ਉਹਦਾ ਕੋਈ ਹੋਰ ਰਾਹ ਲੱਭ ਲੈਂਦੇ ਆ। ਤੇ ਜਿਹੜਾ ਅਸੀਂ ਕਿਹਾ ਵੀ ਇਹ ਰਾਜਸੀ ਖੇਤਰ ਵਿੱਚ ਅਗਵਾਈ ਕਰਨ ਦੇ ਅਯੋਗ ਆ, ਇਹ ਵੀ ਅਸੀਂ ਇਹਦਾ ਵੀ ਮਤਲਬ ਜਿਹੜਾ ਹੈਗਾ ਖਤਮ ਕਰ ਦਿੰਦੇ ਆ। ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਦੇ ਲਈ ਜਥੇਦਾਰਾਂ ਦੀ 2 ਦਸੰਬਰ ਨੂੰ ਬੱਲੇ ਬੱਲੇ ਹੋਈ ਸੀ, ਉਹਨਾਂ ਸਾਰੀਆਂ ਗੱਲਾਂ ਤੋਂ ਬਾਦਲ ਪਾਰਟੀ ਖੜਾ ਛਡਾਉਣਾ ਚਾਹੁੰਦੀ ਹੈ। ਇਹਦੇ ਲਈ ਦਬਾਅ ਬਣਾਇਆ ਜਾ ਰਿਹਾ। ਪਹਿਲੀ ਗੱਲ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਉਹਨਾਂ ਨੇ ਕਿਹਾ ਸੀਗਾ ਜਥੇਦਾਰ ਸਾਹਿਬਾਨ ਨੇ ਕਿ 3 ਦਿਨ ਦੇ ਅੰਦਰ ਅੰਦਰ ਸਾਰਿਆਂ ਦੇ ਅਸਤੀਫੇ ਪ੍ਰਵਾਨ ਕਰਕੇ ਗੱਲ ਕਰੋ।
ਉਹ ਅਸਤੀਫੇ ਇਹਨਾਂ ਨੇ ਪ੍ਰਵਾਨ ਨਹੀਂ ਕੀਤੇ। ਜੇ ਕਰਨੇ ਚਾਹੁੰਦੇ ਤਾਂ ਕਰ ਸਕਦੇ ਸੀ, ਪਰ ਜਦੋਂ ਨਿੱਚ ਗੜਿੱਚੀ ਤੇ ਬੰਦਾ ਉਤਰਿਆ ਹੋਵੇ ਫਿਰ ਬਹਾਨੇ ਬਥੇਰੇ ਮਿਲ ਜਾਂਦੇ ਆ। ਤੋ ਜਦੋਂ ਇਹਨਾਂ ਨੇ ਹੁਣ ਦਿਨ ਵੀ ਲੈ ਲਏ ਨੇ ਜਥੇਦਾਰ ਤੋਂ, ਤੇ ਇਸ ਗੱਲ ਤੇ ਖਾਲਸਾ ਪੰਥ ਵਿੱਚ ਵਿਰੋਧ ਹੋਣਾ ਸੁਭਾਵਿਕ ਸੀਗਾ ਬਈ ਜਿਹੜਾ ਫੈਸਲਾ ਪੰਜ ਸਿੰਘ ਸਾਹਿਬਾਨ ਨੇ ਕੀਤਾ ਉਹ ਕੱਲਾ ਜਥੇਦਾਰ ਕਿਵੇਂ ਉਹਦੇ ਵਿੱਚ ਕੋਈ ਬੈਂਗਵਾਲ ਪਾ ਸਕਦਾ। ਪਰ ਇੱਥੇ ਇਹੋ ਜਿਹਾ ਹਾਲ ਹੀ ਆ। ਸੋ ਗਿਆਨੀ ਰਘਵੀਰ ਸਿੰਘ ਨੇ ਪਹਿਲੀ ਹੈਗੀ ਉਹਦੇ ਚ ਤੋੜ ਕੇ ਗੱਲ ਇੰਨਾ ਕੁ ਤਾਂ ਦੱਸ ਹੀ ਦਿੱਤਾ ਹੈਗਾ ਕਿ ਅਗਲੀਆਂ ਗੱਲਾਂ ਵੀ ਹੁਣ ਪਿੱਛੇ ਨੂੰ ਜਾਣਗੀ। ਉਹ ਜਿਹੜੇ ਭੈਣ ਭਰਾਵਾਂ ਨੂੰ ਬੜਾ ਚੰਗਾ ਲੱਗਿਆ ਸੀ ਕਿ ਚਲੋ ਜੀ ਇਹ ਬਾਦਲ ਦਲ ਵਾਲੇ ਜਿਹੜੇ ਨੇ ਇੱਕ ਵਾਰੀ ਆਪਦੇ ਗੁਨਾਹ ਪ੍ਰਵਾਨ ਕਰਕੇ ਸ਼ਾਇਦ ਕੋਈ ਗੱਲ ਬਣੇ, ਉਧਰ ਨੂੰ ਗੱਲ ਜਾਂਦੀ ਦਿਖਦੀ ਨਹੀਂ। ਉਲਟਾ ਹੁਣ ਜਿਹੜੇ ਉਸ ਦਿਨ ਖਦਸ਼ੇ ਸ਼ੰਕੇ ਜ਼ਾਹਰ ਕਰ ਰਹੇ ਸੀ ਕਿ ਇਹ ਸ਼ੋਸ਼ੇਬਾਜ਼ੀ ਆ, ਡਰਾਮਾ ਆ, ਉਧਰ ਨੂੰ ਗੱਲ ਜਾਂਦੀ ਦਿਖ ਰਹੀ ਹੈ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਸਥਿਤੀ ਸਪਸ਼ਟ ਹੋ ਜਾਊਗੀ। ਅੱਜ ਜਦੋਂ ਭਾਈ ਨਰਾਇਣ ਸਿੰਘ ਚੌੜਾ ਵਾਲਾ ਮਤਾ ਪਾਇਆ ਗਿਆ, ਉਹਦੇ ਬਾਰੇ ਵੀ ਲੋਕਾਂ ਦੇ ਦਿਲ ਦਿਮਾਗ ਵਿੱਚ ਇਹੀ ਗੱਲ ਆਈ ਆ ਕਿ ਇਹ ਨਹੀਂ ਹੈਗਾ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਛੁਪਵਾਉਣਾ ਚਾਹੁੰਦੇ ਆ। ਇਹ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਛੇਕਣ ਵਾਲੇ ਤੇ ਛੁਪਵਾਉਣ ਵਾਲੇ ਬਾਅਦ ਵਿੱਚ ਸੰਗਤ 'ਚ ਵਿਚਰਨ ਜੋਗੇ ਨਹੀਂ ਰਹਿਣੇ। ਫਿਰ ਥਾਂ ਥਾਂ ਤੇ ਡਲੇ ਵੀ ਪੈਣੇ ਆ, ਛਿੱਤਰ ਵੀ ਪੈਣੇ ਆ। ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ ਅਮਰੀਕਾ ਦੇ ਵਿੱਚ ਜਿਹੜਾ ਬਾਦਲ ਦਲ ਦਾ ਲੀਡਰ ਜਾਊਗਾ ਉੱਥੇ ਸੰਗਤ ਉਹਨੂੰ ਪੁੱਛੋ ਜ਼ਰੂਰ ਬਈ ਇਹ ਜਿਹੜਾ ਛੇਕਣ ਛਪਾਉਣ ਵਾਲਾ ਕੰਮ ਆ। ਕਿਉਂਕਿ ਆਪਣੇ ਇਤਿਹਾਸ ਦੇ ਵਿੱਚ ਜਦੋਂ ਅੰਗਰੇਜ਼ ਹਕੂਮਤ ਦੇ ਪਿੱਠੂ ਜਿਹੜੇ ਸੀਗੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਾਬਜ ਸੀਗੇ, ਉਹਨਾਂ ਨੇ ਜਿਹੜੇ ਗਦਰ ਲਹਿਰ ਵਾਲੇ ਸਾਡੇ ਕੌਮ ਦੇ ਸਰਮੌਰ ਹੀਰੋ ਹੋਏ ਆ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ 'ਚ ਬਹੁਤ ਵੱਡਾ ਯੋਗਦਾਨ ਪਾਇਆ, ਗਦਰੀ ਬਾਬਿਆਂ ਦੇ ਖਿਲਾਫ ਉਸ ਮੌਕੇ ਅੰਗਰੇਜ਼ ਹਕੂਮਤ ਦੇ ਪਿੱਠੂਆਂ ਨੇ ਜਦੋਂ ਗੱਲਾਂ ਕੀਤੀਆਂ, ਹੁਕਮ ਸੁਣਾਏ, ਉਹ ਖਾਲਸਾ ਪੰਥ ਨੇ ਮੰਨੇ ਨਹੀਂ ਸੀ। ਇਵੇਂ ਹੀ ਬੱਬਰ ਅਕਾਲੀ ਲਹਿਰ ਦੇ ਖਿਲਾਫ ਵੀ ਇਥੋਂ ਇਹੋ ਜਿਹੇ ਹੁਕਮ ਜਿਹੜੇ ਆ ਉਹ ਆਏ ਸੀ, ਪਰ ਕਿਸੇ ਨੇ ਮੰਨੇ ਨਹੀਂ। ਇਦਾਂ ਦੇ ਹੋਰ ਬੜੇ ਫੈਸਲੇ ਨੇ ਜਿਹੜੇ ਇਹਨਾਂ ਦੇ ਤਖਤਾਂ ਤੋਂ ਆਏ, ਜਿਹੜੇ ਕਿਸੇ ਨੇ ਮੰਨੇ ਨਹੀਂ। ਚੇਤੇ ਕਰੋ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਗੁਰਦੁਆਰਾ ਆਪਣੇ ਸਿੰਘ ਸਭਾ ਲਹਿਰ ਵਾਲੇ ਸੀ, ਉਹਨਾਂ ਨੂੰ ਤਾਂ ਪੰਥ ਚੋਂ ਠੇਕ ਵੀ ਦਿੱਤਾ ਸੀਗਾ। ਫਿਰ ਆਹ 1995 ਚ ਜਦੋਂ ਹੋਇਆ ਵਾ ਵਿਸ਼ਵ ਸਿੱਖ ਸੰਮੇਲਨ, ਇੱਥੇ ਫਿਰ ਉਹ ਹੁਕਮਨਾਮਾ ਰੱਦ ਕਰਨਾ ਪਿਆ। ਇਵੇਂ ਹੀ ਕਈ ਵਾਰ ਜਥੇਦਾਰ ਸਾਹਿਬਾਨ ਦਾ ਵਿਰੋਧ ਆ ਜਿਹੜਾ ਉਹ ਹੁੰਦਾ ਰਿਹਾ। ਇੱਕ ਵਾਰੀ ਕਰਨਲ ਬ੍ਰਿਗਜ਼ ਤੇ ਜਨਰਲ ਡਾਇਰ, ਇਹ ਦੋ ਅੰਗਰੇਜ਼ ਅਧਿਕਾਰੀਆਂ ਨੂੰ ਅੰਮ੍ਰਿਤ ਛਕਾਉਣ ਦਾ ਇਹਨਾਂ ਨੇ ਪ੍ਰਪੰਚ ਰਚਿਆ ਸੀ ਅਕਾਲ ਤਖਤ ਸਾਹਿਬ ਵਾਲਿਆਂ ਨੇ, ਤੇ ਕਹਿਤਾ ਵੀ ਤੁਸੀਂ ਜੇ ਬੀੜੀ ਸਿਗਰਟ ਪੀਣੀ ਆ ਪੀ ਸਕਦੇ ਹੋ, ਜੇ ਤੁਸੀਂ ਮੂੰਹ ਸਿਰ ਮੁੰਨਦੇ ਹੋ ਤਾਂ ਮੁੰਨਦੇ ਰਹੋ। ਤੇ ਇਸ ਤਰੀਕੇ ਨਾਲ ਜਦੋਂ ਕੀਤਾ ਤਾਂ ਉਦੋਂ ਵੀ ਖਾਲਸਾ ਪੰਥ ਨੇ ਠੋਕਵਾਂ ਵਿਰੋਧ ਕੀਤਾ ਸੀ। ਤੋ ਜਥੇਦਾਰ ਸਾਹਿਬਾਨ ਦਾ ਜਾਂ ਜਥੇਦਾਰ ਕਹਾਉਣ ਵਾਲਿਆਂ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਪੰਥ ਦੇ ਹਿੱਤ ਵਿੱਚ ਹੋਵੇ ਉਹਨੂੰ ਹੀ ਪੰਥ ਮੰਨਦਾ। ਜੇ ਗਦਰੀਆਂ ਖਿਲਾਫ ਜਾਂ ਬੱਬਰਾਂ ਖਿਲਾਫ ਆਇਆ, ਇੱਥੋਂ ਤੱਕ ਕਿ ਇੱਕ ਵਾਰੀ ਆਨੰਦ ਮੈਰਿਜ ਐਕਟ ਜਦੋਂ ਨਵਾਂ ਬਣਿਆ 1909 ਦੇ ਵਿੱਚ, ਤਾਂ ਇੱਕ ਪਰਿਵਾਰ ਨੇ ਉਸ ਨਵੇਂ ਆਨੰਦ ਮੈਰਿਜ ਐਕਟ ਦੇ ਹਿਸਾਬ ਨਾਲ ਜਦੋਂ ਆਨੰਦ ਕਾਰਜ ਕਰਵਾਏ, ਕਿਉਂਕਿ ਪਹਿਲਾਂ ਜਿਹੜਾ ਸੀਗਾ ਲਾਵਾਂ ਆਪਣੇ ਫੇਰੇ ਕਰਦੇ ਸੀ, ਜਦੋਂ ਆਨੰਦ ਕਾਰਜ ਲਾਵਾਂ ਰਾਹੀਂ ਹੋਣ ਲੱਗੇ ਤਾਂ ਇਸ ਗੱਲ ਦੇ ਉੱਤੇ ਜਿਹੜੇ ਪੁਰਾਣੇ ਖਿਆਲਾਂ ਦੇ ਪਿੱਠੂ ਸੀਗੇ, ਮਹੰਤਸ਼ਾਹੀ ਬ੍ਰਾਹਮਣਵਾਦੀ ਬਿਰਤੀ ਵਾਲੇ ਲੋਕ, ਉਹ ਕਾਬਜ ਸੀਗੇ ਸਿੱਖ ਸੰਸਥਾਵਾਂ ਤੇ ਗੁਰਧਾਮਾਂ ਤੇ। ਸੋ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇਹਨਾਂ ਦਾ ਪ੍ਰਸ਼ਾਦ ਨਹੀਂ ਪ੍ਰਵਾਨ ਕਰਾਂਗੇ, ਇਹਨਾਂ ਨੇ ਤਾਂ ਆਨੰਦ ਕਾਰਜ ਕਰਵਾਏ। ਤੋ ਉਸ ਮੌਕੇ ਸਾਰੇ ਸਿੱਖ ਜਗਤ ਨੇ ਮਹੰਤਾਂ ਨੂੰ ਮਤਲਬ ਰੱਦ ਕੀਤਾ ਤੇ ਸਹੀ ਗੱਲ ਜਿਹੜੀ ਸੀਗੀ ਉਹਦੇ ਹੱਕ ਵਿੱਚ ਖੜ ਕੇ ਦੱਸਿਆ ਕਿ ਤੁਸੀਂ ਐਵੇਂ ਇੱਥੇ ਕਮਲ ਨਾ ਮਾਰੋ, ਇਹ ਸਿੱਖ ਧਰਮ ਦੇ ਵਿੱਚ ਤੁਹਾਡੇ ਵਰਗੇ ਇਹੋ ਜਿਹੇ ਪਖੰਡ ਨਹੀਂ ਚੱਲਣੇ। ਤੋ ਇਹੋ ਜਿਹੇ ਬੜੇ ਸਾਡੇ ਕੋਲੇ ਇਤਿਹਾਸਕ ਸਬੂਤ ਨੇ, ਜਿਹਦਾ ਭਾਵ ਅਰਥ ਮੋਟੇ ਤੌਰ ਤੇ ਇਹ ਨਿਕਲਦਾ ਹੈ ਕਿ ਜਿਹੜਾ ਫੈਸਲਾ ਖਾਲਸਾ ਪੰਥ ਦੇ ਹਿੱਤਾਂ ਅਨੁਸਾਰ ਹੋਵੇ ਪੰਥ ਉਹਨੂੰ ਮੰਨਦਾ ਤੇ ਉਦੋਂ ਜਥੇਦਾਰ ਦਾ ਸਤਿਕਾਰ ਵੀ ਕਰਦਾ। ਇਹ ਕੋਈ ਇਲਾਹੀ ਹੁਕਮ ਨਹੀਂ ਹੁੰਦਾ ਜਥੇਦਾਰ ਦਾ। ਅੱਜ ਜਦੋਂ ਸੰਤ ਭਿੰਡਰਾਂ ਵਾਲੇ ਦਰਬਾਰ ਸਾਹਿਬ ਸੀਗੇ, ਇੱਥੇ ਇੱਕ ਵਾਰੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਹਿਤਾ ਕਿ ਜੀ ਹਥਿਆਰ ਲੈ ਕੇ ਦਰਬਾਰ ਸਾਹਿਬ ਨਾ ਜਾਵੇ ਕੋਈ, ਤੇ ਸੰਤਾਂ ਨੇ ਫਿਰ ਦਰਬਾਰ ਸਾਹਿਬ ਦੀ ਪ੍ਰਕਾਰਮਾਂ 'ਚ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਕੋਲੋਂ ਜਦੋਂ ਲੰਘਣਾ, ਲੋਕਾਂ ਨੇ ਪੁੱਛਣਾ, ਸੰਗਤ ਨੇ ਪੁੱਛਣਾ, ਤਾਂ ਉਹਨਾਂ ਨੇ ਕਿਹਾ ਵੀ ਦੇਖੋ ਜੀ ਗੁਰੂ ਦਾ ਹੁਕਮ ਤਾਂ ਹੈਗਾ ਕਿ ਬਿਨਾਂ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ ਮੇਰੇ ਮੱਥੇ ਨਾ ਲੱਗਿਓ, ਇਸ ਕਰਕੇ ਮੈਂ ਸ਼ਾਸਤਰਧਾਰੀ ਹੋ ਕੇ ਆਉਂਦਾ ਹੈ।
ਤੇ ਇੱਥੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜਥੇਦਾਰ ਦਾ ਵੀ ਦਰਬਾਰ ਸਾਹਿਬ ਦੇ ਵਿੱਚ ਸ਼ਸਤਰ ਲੈ ਕੇ ਨਹੀਂ ਜਾਣੇ, ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਮੈਂ ਅੱਗੇ ਨਹੀਂ ਜਾਂਦਾ। ਇਸ ਗੱਲ ਤੋਂ ਫਿਰ ਬੜੀ ਚਰਚਾ ਛਿੜੀ, ਤੋਂ ਜਥੇਦਾਰ ਨੂੰ ਇਹ ਜਿਹੜਾ ਹੁਕਮ ਸੀਗਾ ਇਹ ਫਿਰ ਰੱਦ ਕਰਨਾ ਪਿਆ ਵੀ ਇਹ ਠੀਕ ਨਹੀਂ ਹੈਗਾ ਹੁਕਮ। ਇਵੇਂ ਹੀ ਗਿਆਨੀ ਪੂਰਨ ਸਿੰਘ ਆ ਜਿਹੜਾ, ਜਦੋਂ 1999 ਚ ਬਾਦਲ ਹੁਣਾਂ ਨੇ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਗ ਕਰਕੇ ਆਪਦੀ ਮਰਜ਼ੀ ਦਾ ਜਿਹੜਾ ਜਥੇਦਾਰ ਗਿਆਨੀ ਪੂਰਨ ਸਿੰਘ ਲਾ ਦਿੱਤਾ, ਉਹਨੇ ਉਹ ਕਮਲ ਕੁੱਟਿਆ, ਉਹਨੇ ਉਹ ਕਮਲ ਕੁੱਟਿਆ, ਬੜੇ ਉਹਨੇ ਹੁਕਮਨਾਮੇ ਐਵੇਂ ਜਾਲੀ ਜੇ ਕੱਢ ਛੱਡੇ। ਉਹ ਜਦੋਂ ਅੱਜ ਵੀ ਕੋਈ ਪੜ੍ਹਦਾ ਬੰਦੇ ਨੂੰ ਬੜੀ ਸ਼ਰਮ ਆਉਂਦੀ ਆ ਵੀ ਇਹ ਵੀ ਜਥੇਦਾਰ ਹੋਇਆ ਇੱਕ। ਉਹ RSS ਮਾਰਕਾ ਬੰਦਾ ਸੀਗਾ, ਤੇ ਬੜੇ ਉਹਨੇ ਪੰਥ ਨੂੰ ਰੰਗ ਢੰਗ ਦਿਖਾਏ। ਬੀਬੀ ਜਗੀਰ ਕੌਰ ਨਾਲ ਉਹਦਾ ਪੇਚਾ ਪਿਆਈ ਰਹਿੰਦਾ ਸੀ। ਤੋ ਉਹਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਫਿਰ ਉਹ ਕਿਸੇ ਨੇ ਮੰਨੇ ਥੋੜੀ ਆ। ਸੋ ਨਾ ਉਹਦੀ ਜਥੇਦਾਰੀ ਦੀ ਕੋਈ ਇੱਜ਼ਤ ਸੀ, ਨਾ ਉਹਦੇ ਹੁਕਮਨਾਮਿਆਂ ਦਾ ਕੋਈ ਮੁੱਲ ਢੁੱਲ ਰਿਹਾ। ਸੋ ਕੁੱਲ ਮਿਲਾ ਕੇ ਜਾਣੀ ਕਿ ਜਿਹੜੇ ਬੰਦਿਆਂ ਨੂੰ ਇਹ ਵਹਿਮ ਆ ਨਾ ਕਿ ਜੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਹੁਕਮ ਜਾਰੀ ਕਰਤਾ ਵੀ ਖਰੀ ਧੁਰਕੀ ਬਾਣੀ ਵਾਂਗੂ ਉਹ ਸਾਰਾ ਪੰਥ ਉਹਨੂੰ, ਇਹੋ ਜਿਹੀ ਗੱਲ ਕੋਈ ਨਹੀਂ। ਆਹ 2015 ਦੇ ਵਿੱਚ ਵੀ ਗਿਆਨੀ ਗੁਰਬਚਨ ਸਿੰਘ ਨੇ ਬਾਦਲ ਕਿਆਂ ਦੀ ਸ਼ਹਿ ਤੇ ਇਸੇ ਕਰਕੇ ਪੰਗਾ ਲਿਆ ਸੀ ਵੀ ਖਨੀ ਜੇਕਰ ਮੈਂ ਮਾਫੀ ਵਾਲੀ ਗੱਲ ਡੇਰਾ ਸਰਸ ਵਾਲੀ ਕਰਤੀ ਤੇ ਮੇਰੇ ਤਾਂ ਮਗਰ ਸਾਰੇ ਪੰਥ ਨੇ ਬਸ ਖੜ ਜਾਣਾ ਹੈਗਾ, ਬਸ ਆਪਣਾ ਕੰਮ ਬਣ ਜਾਣਾ। ਇਹੀ ਵਹਿਮ ਸਾਰੇ ਉਸ ਟਾਈਮ ਬਾਦਲ ਦਲੀਆਂ ਨੂੰ ਸੀ। ਪਰ ਖਾਲਸਾ ਪੰਥ ਨੇ ਉਹ ਗਲਤ ਫੈਸਲੇ ਦਾ ਵਿਰੋਧ ਵੀ ਕੀਤਾ। ਗਿਆਨੀ ਗੁਰਬਚਨ ਸਿੰਘ ਲੁਕਦਾ ਫਿਰਦਾ ਸੀਗਾ, ਖੁਦ ਆ ਬਾਦਲ ਹੁਣਾਂ ਨੂੰ ਜਾਨ ਲੁਕਾਉਣੀ ਪਈ ਉਦੋਂ ਉਹਨਾਂ ਦਿਨਾਂ 'ਚ। ਤੋ ਇਸ ਗੱਲ ਨੂੰ ਦੱਸਣ ਦਾ ਭਾਵ ਇਹ ਆ ਕਿ ਪੰਥ ਵਿੱਚ ਜਥੇਦਾਰ ਕੋਈ ਵੱਡਾ ਨਹੀਂ ਹੈਗਾ। ਅਕਾਲ ਤਖਤ ਸਾਹਿਬ ਜ਼ਰੂਰ ਵੱਡਾ ਹੈ, ਅਕਾਲ ਤਖਤ ਸਾਹਿਬ ਦੀ ਸੰਸਥਾ ਬੜੀ ਵੱਡੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਵੀ ਸਤਿਕਾਰ ਆ। ਪਰ ਜੇ ਕੋਈ ਬੰਦਾ ਵਿਅਕਤੀਗਤ ਤੌਰ ਤੇ ਕੋਈ ਗਲਤ ਗੜਬੜਾਂ ਕਰੇ, ਉੱਥੇ ਇਹੋ ਜਿਹੀ ਕੋਈ ਗੱਲ ਨਹੀਂ। ਜਿਵੇਂ ਅਕਾਲੀ ਦਲ ਤਾਂ ਪੰਥ ਦੀ ਪਾਰਟੀ ਆ, ਪਰ ਜੇ ਅਕਾਲੀ ਦਲ ਅਕਾਲੀ ਬਣ ਕੇ ਜਾਂ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਕੋਈ ਕਮਲ ਕੁੱਟੇ, ਜਿਵੇਂ ਹੁਣ ਬਾਦਲ ਹੁਣੀ ਕੁੱਟਦੇ ਆ, ਕੋਈ ਸੁਣਦਾ ਇੱਥੇ? ਆ ਪੰਥੀ ਹਰਾਉਂਦਾ ਫਿਰਦਾ ਉਹਨੂੰ ਪਿਛਲੇ ਕਿੰਨੀਆਂ ਵੋਟਾਂ 'ਚ ਜਦੋਂ ਗਲਤ ਚੱਲੇ। ਇਵੇਂ ਹੀ ਸ਼੍ਰੋਮਣੀ ਕਮੇਟੀ ਦਾ ਜੇ ਕੋਈ ਫੈਸਲਾ ਗਲਤ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਸਤਿਕਾਰ ਆ ਉਹਦੇ ਦਾ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਨੂੰ ਹੱਕ ਮਿਲ ਗਿਆ ਕਿ ਜੋ ਮਰਜ਼ੀ ਸਿਆਹ ਸਫੈਦ ਕਰੀ ਜਾਣ ਤੇ ਕੋਈ ਵਿਰੋਧ ਨਹੀਂ ਕਰੂਗਾ। ਅਸਲ ਵਿੱਚ ਗੁਰੂ ਪੰਥ ਆ ਜਿਹੜਾ, ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਦੋਂ, ਉਹ ਬਹੁਤ ਵੱਡੀ, ਉਹ ਸਭ ਤੋਂ ਵੱਡੀ ਮਤਲਬ ਹੈਸੀਅਤ ਰੱਖਣ ਵਾਲੀ ਇੱਕ ਫੋਰਸ ਆ। ਸੋ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੇ ਹਿਸਾਬ ਨਾਲ ਜਦੋਂ ਚੱਲਣਾ ਹੁੰਦਾ, ਉਦੋਂ ਆ ਜਿਹੜੇ ਹੈਗੇ ਆ ਕਿ ਜੀ ਫਲਾਣੇ ਨੂੰ ਛੇਕ ਦੋ, ਫੇਰ ਤਾਂ ਬਾਦਲ ਹੁਣਾਂ ਨੂੰ ਮੌਜਾਂ ਨੇਗੀਆਂ, ਫੇਰ ਤਾਂ ਜੋ ਮਰਜ਼ੀ ਕੀਤਾ ਜਾ ਸਕਦਾ ਹੈਗਾ। ਤੋ ਇਸ ਤਰੀਕੇ ਨਾਲ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾ ਕੇ ਭੇਜ ਦੇਣ ਤੇ ਉਹਨੂੰ ਉੱਥੋਂ ਕਹਿ ਦੇਣ ਜੀ ਛੇਕਤਾ। ਭਾਈ ਨਰਾਇਣ ਸਿੰਘ ਚੌੜਾ ਖਾਲਿਸਤਾਨੀ ਸੰਘਰਸ਼ ਦਾ ਇੱਕ ਉਹ ਨੁਮਾਇੰਦਾ ਆ ਜਿਹਨੇ ਆਪਦੀ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਈ ਹੈ। ਜੇ ਭਾਰਤੀ ਸਟੇਟ ਦੇ ਨੁਮਾਇੰਦੇ ਵਜੋਂ ਵਿਚਰ ਰਹੇ, ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਕਰਾਉਣ ਦਾ ਜਿਹੜਾ ਗੁਨਾਹ ਕਬੂਲਣ ਵਾਲੇ ਤੇ ਪਾਪੀਆਂ ਦੁਸ਼ਟਾਂ ਦੀ ਹਮਾਇਤ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਉਹ ਸ਼ੂਟ ਕਰਦਾ ਹੈ, ਤਾਂ ਇਹਦੇ ਵਿੱਚ ਸਿੱਖ ਨਜ਼ਰੀਏ ਤੇ ਸਿੱਖ ਫਲਸਫੇ ਅਨੁਸਾਰ ਕਿਵੇਂ ਗਲਤ ਆਉ? ਫਿਰ ਬਿਆੰਤੇ ਬੁੱਚੜ ਨੂੰ ਆਪਾਂ ਕਿਉਂ ਸੋਧਦੇ ਆ? ਫਿਰ ਇੰਦਰਾ ਗਾਂਧੀ ਕਿਉਂ ਸੋਧੀ? ਆ ਬਥੇਰੇ ਪੁਲਿਸ ਵਾਲੇ KPS ਗੱਲੇ ਸਿੱਖੀ ਸੀ ਤੇ ਆਪਾਂ ਉਹਨੂੰ ਸਾਰਾ ਕੌਮ ਕਿਵੇਂ ਸੋਧਣ ਨੂੰ ਫਿਰਦੀ ਰਹੀ ਹੈ। ਸੁਖਬੀਰ ਸਿੰਘ ਬਾਦਲ ਦੀਆਂ ਕਰਤੂਤਾਂ ਦੇ ਹਿਸਾਬ ਨਾਲ ਉਹਦੀ ਪਹਿਲੋਂ ਹੈਸੀਅਤ, ਉਹਦੀ ਸਥਿਤੀ ਕੀ ਆ, ਉਹਦੀ ਬੇਅੰਤ ਸਿੰਘ ਵਾਲੀ ਸਥਿਤੀ ਹੈ। ਤੇ ਜਦੋਂ ਤੱਕ ਉਹਨੇ ਵੈਸੇ ਸਿੱਖ ਜਗਤ ਨੂੰ ਤਾਂ ਕੋਈ ਵਹਿਮ ਨਹੀਂ ਸੀ, ਆ ਬਥੇਰੀਆਂ ਰਿਪੋਰਟਾਂ, ਇਨਕੁਆਰੀ ਕਮਿਸ਼ਨ ਬੜੇ ਸਾਹਮਣੇ ਦੱਸੇ ਹੀ ਆ ਵੀ ਕੀ ਕਸੂਰ ਆ ਉਹਦਾ। ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਉਹਨੂੰ ਜਥੇਦਾਰ, ਇਹਨਾਂ ਦਾ ਹੀ ਜਥੇਦਾਰ ਪੁੱਛਦਾ ਹਾਂ ਜਾਂ ਨਾ ਚ ਜਵਾਬ ਦੇ, ਉੱਥੇ ਮੰਨਿਆ ਉਹਨੇ ਕਿ ਅਸੀਂ ਇਹ ਪਾਪ ਕੀਤੇ ਨੇ। ਹੁਣ ਜਦੋਂ ਉਹ ਤਨਖਾਹ ਭੁਗਤ ਰਿਹਾ ਤੇ ਤਨਖਾਹ ਭੁਗਤਣ ਵਾਲੇ ਬੰਦੇ ਨੂੰ ਜਿਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ, ਉਹ ਤੋਂ ਪੰਥ ਬੜਾ ਦੁਖੀ ਸੀ। ਕੁੱਲ ਮਿਲਾ ਕੇ ਭਾਈ ਨਰਾਇਣ ਸਿੰਘ ਚੌੜਾ ਨੇ ਜਿਹੜੀ ਕਾਰਵਾਈ ਕੀਤੀ ਆ, ਉਹਦੇ ਨਾਲ ਸਿੱਖ ਜਗਤ ਦੇ ਬਹੁਤ ਵੱਡੇ ਹਿੱਸੇ ਨੂੰ ਜੇਕਰ ਬੇਇਤਫਾਕੀ ਹੈ, ਅਸਹਿਮਤੀ ਹੈ, ਇਹ ਗੱਲ ਵੀ ਅਰਥ ਰੱਖਦੀ ਆ। ਪਰ ਇਹ ਵੀ ਅਰਥ ਰੱਖਦੀ ਆ ਕਿ ਸਾਡਾ ਇਤਿਹਾਸ ਕੁਝ ਹੋਰ ਦੱਸਦਾ। ਹੁਣ ਆ ਜਾਓ ਉਸ ਪੱਖ ਤੋਂ, ਕਿਉਂਕਿ ਸਾਡੇ ਬੰਦਿਆਂ ਨੂੰ ਜਿੱਧਰ ਨੂੰ ਹਵਾ ਚੱਲਦੀ ਹੋਵੇ ਨਾ, ਜਿੱਧਰ ਨੂੰ ਆ TV ਚੈਨਲਾਂ ਵਾਲੇ ਜ਼ਿਆਦਾ ਭਗਾਈ ਜੀ ਮਾਰ ਦਿੰਦੇ ਆ, ਉਧਰ ਨੂੰ ਤੁਰਨ ਦਾ ਜ਼ਿਆਦਾ ਨਜ਼ਾਰਾ ਆਉਂਦਾ ਵੀ ਬੱਲੇ ਬੱਲੇ ਆਹ ਗੱਲ ਠੀਕ। ਹੁਣ
ਗੱਲ ਇਹ ਹੈ ਵੀ ਇਸ ਮੁਲਕ ਦੇ ਵਿੱਚ ਕਾਂਗਰਸ ਨਾਂ ਦੀ ਇੱਕ ਜਮਾਤ ਆ ਜਿਹਦੀ ਪ੍ਰਧਾਨ ਸੀ ਬੀਬੀ ਇੰਦਰਾ ਗਾਂਧੀ, ਪ੍ਰਧਾਨ ਮੰਤਰੀ। ਉਹਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ। ਜਦੋਂ ਉਹਨੇ ਅਟੈਕ ਕੀਤਾ ਉਦੋਂ ਗਿਆਨੀ ਜੈਲ ਸਿੰਘ ਵੀ ਸਿੱਖ ਸੀ ਤੇ ਉਸ ਮੌਕੇ ਦਰਬਾਰਾ ਸਿੰਘ ਤੇ ਪੰਜਾਬ ਦੇ ਬਥੇਰੇ ਕਾਂਗਰਸੀ ਜਿਹੜੇ ਸੀ ਉਹ ਸਿੱਖ ਸੀ। ਇਹ ਸਾਰੇ ਸਿੱਖ ਉਦੋਂ ਕਾਂਗਰਸ ਦੀ ਹਮਾਇਤ ਵਿੱਚ ਸੀ। ਇਹ ਸਾਰੇ ਸਿੱਖ ਇੰਦਰਾ ਦੀ ਹਮਾਇਤ ਵਿੱਚ ਸੀ। ਇਹ ਸਾਰੇ ਸਿੱਖ ਅਟੈਕ ਦੀ ਹਮਾਇਤ ਵਿੱਚ ਸੀ। ਇਹ ਸਾਰੇ ਅਟੈਕ ਦੇ ਪੱਕੇ ਜਿਹੜੇ ਸੀਗੇ ਹਮਾਇਤੀ ਹੋਣ ਦੇ ਬਾਵਜੂਦ ਕੀ ਸਿੱਖਾਂ ਨੇ ਛੇਕਣੇ ਚਾਹੀਦੇ ਸੀ ਨਾ, ਫਿਰ ਕਿਉਂ ਨਹੀਂ ਛੇਕੇ? ਫਿਰ ਉਹ ਸਾਰੇ ਬੁੱਚੜ ਪੁਲਸੀਏ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਸਾਡੀ ਕੌਮ ਦਾ ਘਾਣ ਕੀਤਾ, ਉਹਨਾਂ ਨੂੰ ਕਿਸੇ ਨੇ ਛੇਕਿਆ? ਜੇਕਰ ਇੱਕ ਸਿੱਖ ਜਿਹੜਾ ਜੂਨ 84 ਦੇ ਨਵੰਬਰ 84 ਦੇ ਜ਼ੁਲਮਾਂ ਦਾ ਸਤਾਇਆ ਹੋਇਆ ਇਸ ਮੁਲਕ ਦੇ ਸਿਸਟਮ ਦੇ ਖਿਲਾਫ ਲੜਦਾ ਹੈ, ਫੜਿਆ ਜਾਂਦਾ, ਉਹਨੂੰ ਕੋਹ ਕੇ ਪੁਲਿਸ ਵਾਲੇ ਮਾਰ ਦਿੰਦੇ ਆ, ਸ਼ਹੀਦ ਹੋ ਜਾਂਦਾ। ਉਹਦੇ ਭੋਗ ਮੌਕੇ, ਉਹਦੇ ਸ਼ਹੀਦੀ ਸਮਾਗਮ ਮੌਕੇ ਜਿਸ ਤਰੀਕੇ ਨਾਲ ਪਾਠ ਕੀਤਾ ਜਾਂਦਾ ਹੈ, ਜਿਸ ਤਰੀਕੇ ਨਾਲ ਉੱਥੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਕੀਰਤਨ ਕੀਤਾ ਜਾਂਦਾ, ਜੇ ਉਹੀ ਸਾਰਾ ਕੁਛ ਉਸ ਬੁੱਚੜ ਪੁਲਸੀਏ ਦੇ ਮਰਨ ਤੇ ਕੀਤਾ ਜਾਣਾ, ਜਿਹਨੇ ਕੋਹ ਕੇ ਉਸ ਗੁਰਸਿੱਖ ਨੂੰ ਸ਼ਹੀਦ ਕੀਤਾ ਜਿਹੜਾ ਪੰਥ ਲਈ ਲੜਦਾ ਸੀ, ਜੇ ਉਵੇਂ ਹੀ ਉਸ ਬੁੱਚੜ ਪੁਲਸੀਏ ਦੇ ਮਰਨ ਤੇ ਉਵੇਂ ਬਾਣੀ ਪੜ੍ਹੀ ਜਾਣੀ ਆ, ਉਵੇਂ ਹੀ ਸ਼ਬਦ ਗਾਈ ਜਾਣਾ ਢਾਡੀਆਂ ਰਾਗੀਆਂ ਨੇ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਉਵੇਂ ਅਰਦਾਸੀਏ ਨੇ ਕਹਿਣਾ ਕਿ ਸੱਚੇ ਪਾਤਸ਼ਾਹ ਜੀ ਇਹ ਫਲਾਨਾ ਸਿੰਘ ਆਪ ਜੀ ਵੱਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਤੇ ਇਹ ਜੀ ਇਹਨੂੰ ਚਰਨਾਂ 'ਚ ਨਿਵਾਸ ਬਖਸ਼ੋ, ਤੇ ਫੇਰ ਭਾਈ ਇਹ ਕੱਲ ਜਾਂਦੇ ਕਿੱਧਰ ਨੂੰ? ਤੋ ਅਕਾਲ ਤਖਤ ਸਾਹਿਬ ਨੇ ਬੀਤੇ ਦੌਰ ਵਿੱਚ ਬਾਦਲਕਿਆਂ ਦੇ ਅਧੀਨ ਚੱਲਦਾ ਹੋਣ ਕਰਕੇ, ਡੀਪ ਸਟੇਟ ਦੇ ਅਨੁਸਾਰ ਚੱਲਦਾ ਹੋਣ ਕਰਕੇ ਆਪਣਾ ਸਹੀ ਫਰਜ਼ ਨਹੀਂ ਨਿਭਾਇਆ। 1984 ਮੌਕੇ ਜਿਹੜੇ ਸਿੱਖ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਧਿਰ ਦੀ ਹਮਾਇਤ ਵਿੱਚ ਸੀ, ਜਿਨ੍ਹਾਂ ਨੇ ਘੱਲੂਘਾਰੇ ਦੌਰਾਨ ਸਿੱਖਾਂ ਉੱਤੇ ਜ਼ੁਲਮ ਕਰਨ ਦੀ ਹਮਾਇਤ ਕੀਤੀ, ਜਿਨ੍ਹਾਂ ਨੇ ਬਾਅਦ ਚ ਇੰਦਰਾ ਨੂੰ ਕਿਹਾ ਤੂੰ ਬੜਾ ਵਧੀਆ ਕੀਤਾ, ਉਹਨਾਂ ਨੂੰ ਉਹੀ ਸਤਿਕਾਰ ਕਿਵੇਂ ਮਿਲ ਸਕਦਾ ਹੈ ਜਿਹੜੇ ਇੱਥੇ ਲੜਦੇ ਹੋਏ ਗੁਰੂ ਘਰ ਦੀ ਪਵਿੱਤਰਤਾ ਦੀ ਰਾਖੀ ਲਈ ਲੜਦੇ ਹੋਏ ਸ਼ਹੀਦੀਆਂ ਪਾ ਗਏ? ਇਸ ਗੱਲ ਦੇ ਉੱਤੇ ਜਦੋਂ ਵੀ ਅਸੀਂ ਚਰਚਾ ਛੇੜੀ ਆ, ਸਾਡੇ ਬੰਦੇ ਸੁਣ, ਹੁਣ ਦੱਸ ਦੋ ਕਿਹਦੇ ਕੋਲੇ ਜਵਾਬ ਆ? ਜਿਹੜਾ ਕੁਲਦੀਪ ਸਿੰਘ ਬਰਾੜ ਹੈ, ਜਿਹੜਾ ਫੌਜ ਦਾ ਉਦੋਂ ਅਫਸਰ ਸੀ, ਇੱਕ ਇੱਥੇ ਰਣਜੀਤ ਸਿੰਘ ਡਿਆਲ ਸੀ, ਇੱਕ ਬ੍ਰਿਗੇਡੀਅਰ ਗੁਰਾਇਆ, ਤੇ ਇਹੋ ਜਿਹੇ ਹੋਰ ਬੜੇ ਨੇ। ਇਹਨਾਂ ਸਾਰੇ ਫੌਜੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ, ਜਿਹਨੂੰ ਇਹ ਕਹਿੰਦੇ ਆ ਘੱਲੂਘਾਰਾ, ਉਦੋਂ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਸਟੇਟ ਵੱਲੋਂ ਇਹਨਾਂ ਨੇ ਆਪਰੇਸ਼ਨ ਕੀਤਾ, ਗੋਲਾਬਾਰੀ ਕੀਤੀ, ਜ਼ੁਲਮ ਕੀਤਾ। ਦੂਜੇ ਪਾਸੇ ਉਹ ਫੌਜੀ ਆ ਜਿਹੜੇ ਜਦੋਂ ਸੁਣਿਆ ਵੀ ਸਾਡੇ ਧਰਮ ਸਥਾਨ ਤੇ ਹਮਲਾ ਹੋ ਗਿਆ, ਉਤੋਂ ਬੈਰਕਾਂ ਛੱਡੀਆਂ ਤੇ ਆਪਦੇ ਜਿਹੜੀਆਂ ਨੌਕਰੀਆਂ ਸੀ ਉਹ ਦਾਅ ਤੇ ਲਾ ਕੇ ਜ਼ਿੰਦਗੀਆਂ ਦਾਅ ਤੇ ਲਾਤੀਆਂ। ਹੁਣ ਜਿਹੜਾ ਧਰਮੀ ਫੌਜੀ ਆ, ਜਿਹੜਾ ਆਪਦੇ ਧਰਮ ਤੇ ਹਮਲਾ ਸੁਣ ਕੇ ਨਹੀਂ ਰਹਿ ਸਕਿਆ, ਜੇ ਉਹੀ ਅਦਬ ਸਤਿਕਾਰ ਉਹਨੂੰ ਮਿਲਣਾ ਪੰਥ ਚੋਂ, ਤੇ ਉਹੀ ਉਹਨਾਂ ਨੂੰ ਮਿਲਣਾ ਬਰਾੜ ਵਰਗਿਆਂ ਨੂੰ, ਉਵੇਂ ਉਹਨਾਂ ਨੂੰ ਡਿਆਲ ਵਰਗਿਆਂ ਨੂੰ ਮਿਲਣਾ, ਅੰਗਰਾਇਆਂ ਵਰਗਿਆਂ ਨੂੰ ਭੋਗ ਪੈਂਦਾ ਹੋਵੇ, ਉਹੀ ਬਾਣੀ ਪੜ੍ਹਨੀ ਹੈ, ਤੇ ਗੱਲ ਜਾਂਦੀ ਕਿੱਧਰ ਨੂੰ ਆ ਜੀ? ਇਹ ਪੰਥ ਨੂੰ ਨਿਰਣਾ ਕਰਨਾ ਪੈਣਾ ਕਿ ਕਿਹਨਾਂ ਲਈ ਕੀ ਕਰਨਾ। ਹੁਣ ਜਿਹੜਾ ਜਥੇਦਾਰ ਸਾਹਿਬਾਨ ਦੇ ਸਾਹਮਣੇ ਸਵਾਲ ਹੈ ਉਹ ਇਹ ਆ ਕਿ ਪੰਥ ਲਈ ਲੜਨ ਮਰਨ ਵਾਲਾ, ਸਾਰੀ ਉਮਰ ਕੌਮ ਦੇ ਲੇਖੇ ਲਾਉਣ ਵਾਲਾ ਭਾਈ ਨਰੈਣ ਸਿੰਘ ਚੌੜਾ ਹੈ, ਪੰਥ ਚੋਂ ਉਹ ਛੇਕਣਾ, ਪੰਥ ਚੋਂ ਇਹਦੇ ਉਲਟ ਖੜੇ ਜਿਹਨੇ ਆਪ ਮੰਨਿਆ ਕਿ ਮੇਰੇ ਆਹ ਪਾਪ ਨੇ, ਆਹ ਗੁਨਾਹ ਨੇ, ਕਿ ਇਹਨਾਂ ਨੂੰ ਛੇਕਣ। ਤੋ ਜਿਹੜੇ ਇਸ ਮੌਕੇ ਹਵਾ ਦੇ ਬਹਿਣ 'ਚ ਬਹਿ ਹੋਏ ਨੇ, ਉਹ ਨਾ ਇਤਿਹਾਸ ਤੋਂ ਜਾਣੂ ਆ ਤੇ ਨਾ ਸਿੱਖ ਫਲਸਫੇ ਤੋਂ ਜਾਣੂ। ਜੇਕਰ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ, ਫਿਰ ਪੰਥ ਦੇ ਦੁਸ਼ਮਣਾਂ ਨੂੰ ਸਤਿਕਾਰਿਆ ਜਾਊ ਤੇ ਕੌਮ ਦੇ ਹੀਰੋ ਆ ਜਿਹੜੇ ਨਾਇਕ ਨੇ ਸਾਡੇ, ਉਹਨਾਂ ਨੂੰ ਇੱਥੋਂ ਫਿਰ ਇਹ ਤਿਰਸਕਾਰਿਆ ਜਾਊਗਾ ਤੇ ਆਉਣ ਵਾਲੀ ਸਦੀ, ਆਉਣ ਵਾਲਾ ਸਮਾਂ ਸਾਡੇ ਮੂੰਹ ਤੇ ਕਾਲਖ ਨਹੀਂ ਮਿਲੂ। ਇਹ ਗੱਲ ਹੋ ਨਹੀਂ ਸਕਦੀ।
ਇਸ ਕਰਕੇ ਗੁਰੂ ਪੰਥ ਨੇ ਇਸ ਮੌਕੇ ਨਾਲ ਦੀ ਨਾਲ ਹੀ ਇਹਨਾਂ ਦਾ ਸਾਰਾ ਫਿਰ ਇਹ ਜੈਡ ਸਿਕਿਉਰਟੀਆਂ 'ਚ ਹੀ ਘੁੰਮਣਗੇ ਜਿਹੜੇ ਛੇਕਣਗੇ ਤੇ ਛਕਵਾਉਣ। ਇਹ ਗੱਲ ਦੀ ਗਰੰਟੀ ਹੈ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਹੀ ਨਹੀਂ ਹੈ। ਆ ਜਿਹੜੇ ਇੱਕ ਗੋਲੀ ਚੱਲੀ ਆ, ਠੀਕ ਆ, ਸੁਖਵੀਰ ਬਚ ਗਿਆ, ਪਰ ਇਸ ਗੋਲੀ ਤੋਂ ਬਾਅਦ ਉਹਦਾ ਰੁਤਬਾ, ਉਹਦਾ ਸਟੇਟਸ ਹੁਣ ਕੀ ਬਣ ਗਿਆ ਕਿ ਸਾਰੀ ਉਮਰ ਜੈਡ ਸਿਕਿਉਰਟੀਆਂ 'ਚ ਰਹੂ। ਹੁਣ ਉਹਨਾਂ ਨੇ ਬੜਾ ਰੰਡੀ ਰੋਣਾ ਪਾਇਆ ਕਿ ਸਾਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਜਿੰਨੇ ਵੀ ਬਾਦਲ ਸੈਨਾ ਵੱਡੇ ਲੀਡਰ ਨੇ, ਤੇ ਸਾਰਿਆਂ ਨੂੰ ਸਿਕਿਉਰਟੀਆਂ ਮਿਲ ਗਈਆਂ। ਸਿਕਿਉਰਟੀਆਂ ਕਾਹਦੇ ਲਈ ਚਾਹੀਦੀਆਂ ਨੇ ਕਿ ਸਾਨੂੰ ਸਿੱਖਾਂ ਤੋਂ ਖਤਰਾ, ਨਾਲੇ ਕਹਿੰਦੇ ਅਸੀਂ ਸਿੱਖਾਂ ਦੀ ਰਾਜਸੀ ਚੇਤਨਾ ਦੀ ਜਿਹੜੀ ਨੁਮਾਇੰਦਗੀ ਕਰਦੇ ਆ ਜੀ ਤੁਸੀਂ। ਸੱਚਾਈ ਇਹ ਆ ਕਿ ਇਸ ਗੱਲ ਤੋਂ ਬਾਅਦ ਤਾਂ ਜਿਹੜਾ ਪੰਥ ਦਾ ਇਹਨਾਂ ਦੇ ਖਿਲਾਫ ਰੋਹ ਸੀ ਉਹ ਹੋਰ ਜ਼ਿਆਦਾ ਭੜਕਿਆ, ਹੋਰ ਜ਼ਿਆਦਾ ਵਧਿਆ। ਤੇ ਜੇ ਕਿਤੇ ਇਹ ਗੋਲੀ ਨਾ ਚੱਲਦੀ ਤੇ ਗੋਲੀ ਚੱਲਣ ਤੋਂ ਬਾਅਦ ਜਿਹੜਾ ਕਮਲ ਇਹਨਾਂ ਨੇ ਕੁੱਟਿਆ, ਜਿਹੜਾ ਹੁਣ ਕਰਦੇ ਫਿਰਦੇ ਆ ਵੀ ਛੇਕਣਾ, ਕਿਵੇਂ ਭੜਕਿਆ ਮਜੀਠੀਆ ਤੇ ਕਿਵੇਂ ਉਹਨਾਂ ਨੇ ਚੀਮੇ ਹੁਣਾਂ ਨੇ ਉਸ ਦਿਨ ਉਵਾਲੇ ਮਾਰੇ, ਇਹ ਸਾਰੀਆਂ ਗੱਲਾਂ ਦੀ ਥਾਂ ਜੇਕਰ ਵਾਕਿਆ ਹੀ ਦਿਲ ਵਿੱਚ ਇਹ ਹੁੰਦਾ ਕਿ ਅਸੀਂ ਐਡਾ ਵੱਡਾ ਪਾਪ ਕਰੀ ਬੈਠੇ ਆ, ਐਡਾ ਅਸੀਂ ਲਖਪਤ ਰਾਏ ਵਾਂਗੂ ਸਿੱਖ ਕੌਮ ਦੇ ਉੱਤੇ ਜ਼ੁਲਮ ਕਰੀ ਬੈਠੇ ਆ। ਲਖਪਤ ਰਾਏ ਕੌਣ ਸੀ? ਲਖਪਤ ਰਾਏ ਕੋਈ ਮੁਸਲਮਾਨ ਨਹੀਂ ਸੀ, ਉਹ ਖੱਤਰੀ ਸੀਗਾ। ਤੇ ਉਹ ਜਦੋਂ ਉਹਨੇ ਜਾ ਕੇ ਜ਼ਕਰੀਆ ਖਾਨ ਨੂੰ ਕਿਹਾ ਕਿ ਮੈਨੂੰ ਦਿਓ ਜੀ, ਮੈਂ ਸਿੱਖਾਂ ਦਾ ਕਰੂੰ ਕਿਉਂਕਿ ਮੇਰਾ ਭਰਾ ਮਾਰਿਆ, ਉਹਨੇ ਫੌਜ ਦੇਤੀ। ਉਹਨੇ ਬਹੁਤ ਜ਼ੁਲਮ ਕੀਤਾ ਸਿੱਖਾਂ, ਬਹੁਤ ਅੰਤਾਂ ਦਾ ਜਿਹੜਾ ਛੋਟਾ ਘੱਲੂਘਾਰਾ ਕਹਿੰਦੇ ਆਪਾਂ, ਉਹ ਉਦੋਂ ਵਾਪਰਿਆ। ਕਾਹਨੂੰਵਾਨ ਦੇ ਛੰਭ ਦੇ ਵਿੱਚ ਬੱਚਿਆਂ ਦਾ ਕਤਲੇਆਮ ਘਾਣ ਕੀਤਾ, ਜਿਵੇਂ ਬਾਦਲ ਦੇ ਰਾਜ ਵਿੱਚ ਸਿੱਖਾਂ ਉੱਤੇ ਜ਼ੁਲਮ ਹੁੰਦਾ ਰਿਹਾ। ਕਦੇ ਕੋਈ ਦਰਸ਼ਨ ਸਿੰਘ ਲਹਾਰਾ ਮਾਰ ਛੱਡਿਆ, ਕਦੇ ਬਾਦਲ ਦੀ ਫੌਜ ਨੇ ਜਸਪਾਲ ਸਿੰਘ ਚੌੜ ਸਿੱਧਵਾਂ ਮਾਰ ਛੱਡਿਆ, ਕਦੇ ਸਿੱਖਾਂ ਦੀਆਂ ਪੱਗਾਂ ਰੋਲ ਛੱਡੀਆਂ, ਕਦੇ ਇਹਨਾਂ ਨੇ ਜਿਹੜੇ ਸੀਗੇ ਸਰਸੇ ਵਾਲੇ ਦੀ ਹਮਾਇਤ ਕੀਤੀ, ਕਦੇ RSS ਦੀ ਬੋਲੀ। ਸੋ ਪੰਥ ਦੇ ਦੁਸ਼ਮਣਾਂ ਦਾ ਸਾਥ ਦਿੱਤਾ, ਪੰਥਕ ਹਿੱਤਾਂ ਦਾ ਘਾਣ ਕੀਤਾ, ਬਿਲਕੁਲ ਲਖਪਤ ਰਾਏ ਵਾਂਗੂ। ਤੇ ਲਖਪਤ ਰਾਏ ਸਿੱਖ ਇਤਿਹਾਸ ਵਿੱਚ ਪਹਿਲਾ ਉਹ ਜ਼ਾਲਮ ਜਾਂ ਦੁਸ਼ਟ ਬੰਦਾ ਆਇਆ ਜਿਹਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਕਰਵਾਈ ਸੀ। ਜਦੋਂ ਇਹ ਸਿੰਘਾਂ ਦੇ ਹੱਥ ਚੜਿਆ, ਉਦੋਂ ਇਸ ਤੋਂ ਪਹਿਲਾਂ ਜਿੰਨੇ ਵੀ ਜ਼ਾਲਮ ਸੀ ਉਹਨਾਂ ਬਾਰੇ ਸਿੱਧਾ ਜਿਹਾ ਹਿਸਾਬ ਹੁੰਦਾ ਸੀ ਵੀ ਉਹਨੂੰ ਝਟਕਾ ਦਿਓ। ਜਦੋਂ ਲਖਪਤ ਰਾਏ ਕਾਬੂ ਆਇਆ, ਸਿੱਖਾਂ ਨੂੰ ਸਮਝ ਨਾ ਲੱਗੇ ਕਿ ਇਹਦੇ ਗੁਨਾਹ ਦੇ ਹਿਸਾਬ ਨਾਲ ਇਹਦਾ ਲੇਖਾ ਕਿਵੇਂ ਹੋਵੇ। ਜਿਹੜੇ ਵੀ ਭੈਣ ਭਰਾ ਮਾਈ ਭਾਈ ਸਾਡੇ ਇਸ ਪ੍ਰੋਗਰਾਮ ਨੂੰ, ਆ ਮੇਰੀਆਂ ਲਾਈਨਾਂ ਨੂੰ ਸੁਣ ਰਹੇ ਨੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪੋ ਆਪਣੇ ਹਿਸਾਬ ਨਾਲ ਲਖਪਤ ਰਾਏ ਦਾ ਇਤਿਹਾਸ ਜ਼ਰੂਰ ਪੜ੍ਹਿਓ ਕਿ ਲਖਪਤ ਰਾਏ ਦੀ ਕਰਤੂਤ ਕੀ ਸੀ। ਤੇ ਜਦੋਂ ਉਹ ਸਿੰਘਾਂ ਦੇ ਕਾਬੂ ਚੜਿਆ, ਸਿੱਖਾਂ ਨੂੰ ਸਮਝ ਕਿਉਂ ਨਹੀਂ ਸੀ ਲੱਗਦੀ ਕਿ ਇਹਦਾ ਕੀਤਾ ਕੀ ਜਾਵੇ। ਫਿਰ ਤੁਹਾਨੂੰ ਬਾਦਲ ਦਾ, ਸੁਖਬੀਰ ਦਾ ਪਤਾ ਲੱਗੂਗਾ ਕਿ ਸੁਖਬੀਰ ਜਦੋਂ ਇੱਥੇ ਦਰਬਾਰ ਸਾਹਿਬ 'ਚ ਖੜ ਕੇ ਅਕਾਲ ਤਖਤ ਸਾਹਿਬ ਦੇ ਸਰਮੁਖ ਮੰਨਿਆ, ਤੇ ਸਿੱਖਾਂ ਨੂੰ ਤਾਂ, ਆਮ ਪੰਥ ਨੂੰ ਤਾਂ ਪਤਾ ਹੀ ਨਾ ਲੱਗੇ ਵੀ ਆਹ ਜਿਹੜੀ ਨੂੰ ਤਨਖਾਹ ਵਾ ਇਹ ਠੀਕ ਆ ਕਿ ਗਲਤ, ਕੀ ਇਸ ਤਨਖਾਹ ਨਾਲ ਸਰਜੂ। ਹੁਣ ਜਦੋਂ ਇੱਥੇ ਇਹ ਪੋਜੀਸ਼ਨ ਬਣੀ ਕਿ ਲਖਪਤ ਰਾਏ ਦਾ ਕੀ ਕੀਤਾ ਜਾਵੇ, ਤਾਂ ਸਿੰਘਾਂ ਨੇ ਉਹਦੇ ਨਾਲ ਜੋ ਕੀਤਾ ਉਹ ਮੈਂ ਇੱਥੇ ਪ੍ਰੋਗਰਾਮ ਦੇ ਵਿੱਚ ਆਪਦੀ ਜ਼ੁਬਾਨ ਤੋਂ ਬੋਲਣ ਜੋਗਾ ਵੀ ਨਹੀਂ, ਜੋ ਸਿੱਖਾਂ ਨੇ ਉਸ ਟਾਈਮ ਕੀਤਾ। ਉਸ ਤਰੀਕੇ ਦੀ ਸਜ਼ਾ ਦਾ ਹੱਕਦਾਰ ਆ ਸੁਖਬੀਰ ਸਿੰਘ ਬਾਦਲ। ਖੈਰ, ਜੇ ਉਵੇਂ ਨਹੀਂ ਤਾਂ ਫਿਰ ਕਿਵੇਂ? ਜੇਕਰ ਮਾੜਾ ਲੱਗਦਾ ਨਾ ਵੀ ਹਾਏ ਗੋਲੀ ਨਾ ਮਾਰੋ, ਤੇ ਜਿਨ੍ਹਾਂ ਮਾਵਾਂ ਦੇ ਪੋਤੇ ਨੇ ਗੋਲੀਆਂ ਮਾਰ ਕੇ ਮਰਵਾਤੇ, ਉਹ ਕਿੱਧਰ ਜਾਣ? ਚਲੋ, ਇੱਥੇ ਇੱਕ ਮਸਲਾ ਆਇਆ ਜੀ ਸਾਡੀ ਕੌਮ ਦੇ ਵਿੱਚ, ਜਥੇਦਾਰ ਬਦੰਤੀ ਹੁੰਦਾ ਸੀ। ਇੱਥੇ ਪੱਲੀ ਝਿੱਕੀ ਪਿੰਡ ਵਾ, ਉੱਥੇ ਧਨਵੰਤ ਨਾਂ ਦਾ ਇੱਕ ਸਾਧ ਸੀ, ਧਨਵੰਤ ਸਿੰਘ ਕਰ, ਉਹਨੇ ਇੱਕ ਬਹੁਤ ਭਾਰੀ ਪਾਪ ਕੀਤਾ। ਸ਼ਰਧਾਲੂ ਸਿੰਘ ਦੀ ਬੱਚੀ ਸੀ, ਉੱਥੇ ਇਹ ਮਸਲਾ ਉੱਠ ਖੜਿਆ ਕਿ ਬੱਚੀ ਨਾਲ ਇਹਨੇ ਜ਼ਬਰ ਜਨਾਹ ਕੀਤਾ ਹੈ। ਬਾਅਦ ਵਿੱਚ ਉਹ ਗੱਲ ਇੱਥੋਂ ਤੱਕ ਆ ਗਈ ਕਿ ਇੱਕ ਨਹੀਂ ਕਈ ਬੱਚੀਆਂ ਨੇ, 6 ਬੱਚੀਆਂ ਨਾਲ ਰੌਲਾ ਜਦੋਂ ਪਿਆ, ਉਹ ਮਸਲਾ ਅਕਾਲ ਤਖਤ ਸਾਹਿਬ ਤੇ ਲੈ ਆਂਦਾ ਗਿਆ। ਬੜਾ ਉਸ ਮੌਕੇ ਸਾਨੂੰ ਵੀ ਹੈਰਾਨੀ ਹੋਈ ਕਿ ਇਹ ਤਾਂ ਥਾਣੇ ਕਚਹਿਰੀ ਵਾਲਾ ਕੰਮ ਹੈ, ਪਰ ਸਾਨੂੰ
ਉਸ ਮੌਕੇ ਇਸ ਦੀ ਇਹ ਘੁੰਡੀ ਨਹੀਂ ਸੀ ਪਤਾ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਇਸ ਗੱਲ ਦੇ ਲਈ ਤਨਖਾਹ ਨਾ ਦਿੱਤੀ ਗਈ, ਗੁਨਾਹਗਾਰ ਮੰਨ ਕੇ ਉਹਨੂੰ ਸਵੀਕਾਰ ਕਰਾ ਕੇ ਪਾਪ ਉਹਦਾ, ਉਸ ਤੋਂ ਬਾਅਦ ਇਹ ਗੱਲ ਜਦੋਂ ਅਦਾਲਤ ਵਿੱਚ ਗਈ ਤਾਂ ਉੱਥੇ ਉਹਨੂੰ 10 ਸਾਲ ਕੈਦ ਹੋਈ। ਜੇਕਰ ਉਹ ਪਹਿਲਾਂ ਅਦਾਲਤ ਵਿੱਚ ਚਲੇ ਜਾਂਦੇ, ਹੋ ਸਕਦਾ, ਕਿਉਂਕਿ ਉੱਥੇ ਕੋਈ ਬੱਚੀ ਕੋਲੇ ਜਾਂ ਉਹਨਾਂ ਧੀਆਂ ਕੋਲੇ ਕੋਈ ਸਬੂਤ ਪ੍ਰੂਫ ਹੈ ਹੀ ਨਹੀਂ ਸੀ, ਪਰ ਜਦੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਲੱਗੀ ਹੋਈ ਸੀ, ਇਹ ਗੱਲ ਔਨ ਰਿਕਾਰਡ ਸੀ ਕਿ ਉੱਥੇ ਇਹਨੇ ਆਪਦਾ ਪਾਪ ਮੰਨਿਆ, ਇਹਨੂੰ ਤਨਖਾਹ ਲੱਗੀ ਆ, ਤਾਂ ਫਿਰ ਦੁਨਿਆਵੀ ਅਦਾਲਤ ਵਿੱਚ ਵੀ ਉਹਨੂੰ ਸਜ਼ਾ ਦਿਵਾਉਣੀ ਸੌਖੀ ਹੋ ਗਈ। ਹੁਣ ਅੱਜ ਤੱਕ ਜਦੋਂ ਵੀ ਕਿਸੇ ਵੀ ਅਦਾਲਤ ਵਿੱਚ ਬਰਗਾੜੀ ਬਾਈਬਲ ਜਾਂ ਹੋਰ ਕਾਂਡਾਂ ਲਈ ਕੋਈ ਕਾਰਵਾਈ ਚੱਲੀ ਜਾਂ ਕੋਈ ਕਮਿਸ਼ਨ ਬੈਠਿਆ, ਰਿਟਾਇਰਡ ਜਸਟਿਸ ਬਿਠਾਏ, ਵੱਡੇ ਬਾਦਲ ਨੇ ਤੇ ਛੋਟੇ ਬਾਦਲ ਨੇ, ਇਹਨਾਂ ਦੀ ਜੁੰਡਲੀ ਨੇ ਕਦੇ ਰਾਹ ਨਹੀਂ ਦਿੱਤਾ। ਅਦਾਲਤੀ ਪ੍ਰਕਿਰਿਆ ਦੇ ਵਿੱਚ ਰੋੜੇ ਅਟਕਾਉਂਦੇ ਰਹੇ ਤੇ ਇਨਸਾਫ ਜਿਹੜਾ ਸੀ ਉਹ ਗਰੰਟੀ ਸੀ ਵੀ ਹੋਣਾ ਨਹੀਂ। ਜਿੰਨੇ ਬੰਦੇ ਬਰਗਾੜੀ ਬਾਈਬਲ ਤੇ ਹੋਰਨਾਂ ਬੇਅਦਬੀਆਂ ਦੇ ਮਸਲਿਆਂ ਲਈ ਲੜ ਰਹੇ ਨੇ, ਉਹਨਾਂ ਸਭ ਨੂੰ ਇਸ ਗੱਲ ਦਾ ਯਕੀਨ ਹੋਇਆ ਪਿਆ ਕਿ ਕੱਖ ਨਹੀਂ ਬਣਨਾ। ਖੈਰ, ਹੁਣ ਇਹਨਾਂ ਨੇ ਇੱਥੇ ਖੜ ਕੇ ਮੰਨ ਲਿਆ। ਉਹ ਜਿਹੜਾ ਬੜਾ ਮਾੜਾ ਅਫਸਰ ਰਿਹਾ ਡੀਜੀਪੀ ਬਿਰਕ, ਉਹਦਾ ਮੁੰਡਾ ਪ੍ਰਦੀਪ ਸਿੰਘ ਬਿਰਕ, ਉਹ ਬਿਰਕ ਲੜ ਰਿਹਾ ਹੈਗਾ ਸੈਣੀ ਦੇ ਖਿਲਾਫ ਕੇਸ। ਉਹਦੀ ਇੰਟਰਵਿਊ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਜੀ ਹੁਣ ਮੈਂ ਇਹ ਜਿਹੜੀ ਐਡਮਿਸ਼ਨ ਹੋਈ ਹੈ ਇਹਨਾਂ ਦੀ, ਜਿਹੜੀ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੀਤੀ ਹੈ, ਉਹਨੂੰ ਮੈਂ ਵਰਤ ਕੇ ਆਪਦਾ ਜਿਹੜਾ ਪੱਖ ਵਾ ਉਹ ਮਜ਼ਬੂਤ ਕਰ ਸਕੂੰ। ਹੋਰ ਵੀ ਕਈ ਵਕੀਲ ਕਹਿ ਰਹੇ ਨੇ, ਬਣਦਾ ਕੀ ਆ ਉਹ ਗੱਲ ਜੁਦਾ, ਪਰ ਇੱਕ ਗੱਲ ਪੱਕੀ ਆ ਕਿ ਜਿਹੜੀ ਵੀਡੀਓ ਇੱਥੇ ਬਣੀ ਹੋਈ ਆ, ਜਿਹੜੀ ਇੱਥੇ ਲਿਖਤੀ ਤੌਰ ਤੇ ਗੱਲ ਆਈ ਹੋਈ ਆ, ਇਹ ਅਦਾਲਤਾਂ ਵਿੱਚ ਰੱਖ ਕੇ ਜਿੱਥੇ ਇਹ ਮੁੱਕਰਦੇ ਰਹੇ ਨੇ, ਹੁਣ ਉੱਥੇ ਅਗਲਾ ਖੜਾ ਕੇ ਜੱਜ ਦੇ ਸਾਹਮਣੇ ਜਾਂ ਤਾਂ ਉੱਥੇ ਫਿਰ ਮੁੱਕਰੇ ਸੁਖਬੀਰ ਬਾਦਲ ਕਿ ਮੈਂ ਤਾਂ ਜੀ ਉੱਥੇ ਕਿਹਾ ਨਹੀਂ, ਮੈਂ ਤਾਂ ਮੰਨਿਆ ਨਹੀਂ, ਤੇ ਜਿਹੜੀ ਤਨਖਾਹ ਭੁਗਤੀ ਹੋਈ ਆ ਇਹ ਸਾਰੀ ਚੀਜ਼ ਲੈ ਬੈਠੂਗੀ। ਤਾਂ ਹੋ ਸਕਦਾ ਕਿ ਭਾਰਤੀ ਅਦਾਲਤੀ ਸਿਸਟਮ ਦੇ ਰਾਹੀਂ ਇਹਦਾ ਅਸਲੀ ਜਿਹੜਾ ਲੇਖਾ ਜੋਖਾ ਉਹ ਹੋ ਜਾਵੇ, ਫਿਰ ਕਾਹਨੂੰ ਕਿਸੇ ਨੂੰ ਗੋਲੀ ਗਾਲੀ ਮਾਰਨੀ ਪਵੇ। ਮੈਂ ਇੱਕ ਗੱਲ ਬਾਰੇ ਬੜਾ ਸਪਸ਼ਟ ਹਾਂ ਜੀ, ਜੋ ਇਹਨਾਂ ਨੇ ਪਾਪ ਕੀਤੇ ਆ, ਜ਼ੁਲਮ ਕੀਤੇ ਆ, ਸਿੱਖਾਂ ਦੇ ਮਨਾਂ 'ਚ ਬੜਾ ਰੋਸ ਆ, ਤੇ ਜੇ ਸਿੱਖ ਇਹਨਾਂ ਦੇ ਉੱਤੇ ਆਪਦੀ ਭੜਾਸ ਕੱਢਦੇ ਆ, ਰੋਸ ਕੱਢਦੇ ਆ, ਗਾਲਾਂ ਗੂਲਾਂ ਕੱਢਦੇ ਆ, ਤਾਂ ਉਦੋਂ ਵੱਡਾ ਬਾਦਲ ਕਹਿੰਦਾ ਹੈ ਕਿ ਜੀ ਸਾਨੂੰ ਗਾਲਾਂ ਨਾ ਕੱਢੋ, ਬਾਹਲੇ ਔਖੇ ਸਾਨੂੰ ਵੋਟ ਨਾ ਪਾਓ। ਮੈਂ ਇਹ ਸੋਚਦਾ ਹੁੰਦਾ ਸੀਗਾ ਵੀ ਜੇਕਰ ਤੁਹਾਡਾ ਗਾਲਾਂ ਨਾਲ ਹੀ ਸਰ ਜਾਵੇ ਤਾਂ ਗੋਲੀ ਤੱਕਰ ਗੱਲ ਨਾ ਆਵੇ, ਪਰ ਹਟੇ ਨਹੀਂ। ਆ ਜਿਹੜਾ ਇਹਨਾਂ ਨੇ ਪਿਛਲੇ 2 ਦਿਨ ਤੋਂ ਰੌਣਕ ਮੇਲਾ ਲਾਇਆ ਹੋਇਆ ਹੈ, ਸਾਫ਼ ਦਿਖਦਾ ਵੀ ਉਹ ਸਿੱਖ ਜਜ਼ਬਾਤਾਂ ਨੂੰ ਚੜਾ ਰਹੇ ਨੇ, ਵੰਗਾਰ ਰਹੇ ਨੇ, ਲਲਕਾਰ ਰਹੇ ਨੇ। ਜਿਵੇਂ ਇੱਕ ਮੌਕਾ ਇਹ ਸੀ ਕਿ ਜਗਦੀਸ਼ ਸਟੈਟਲਰ ਦੇ ਖਿਲਾਫ ਕੋਈ ਸਬੂਤ ਪ੍ਰੂਫ ਨਹੀਂ ਸੀ, ਜਿਹੜੀਆਂ ਉਹ ਗੱਲਾਂ ਕਹਿੰਦਾ ਸੀ ਅਦਾਲਤ ਵਿੱਚ ਉਹਦਾ ਵਕੀਲ, ਜਾਂ ਵੈਸੇ ਉਹ ਪ੍ਰੈਸ ਦੇ ਰਾਹੀਂ ਗੱਲ ਲੈ ਕੇ ਆਉਂਦਾ ਸੀ ਕਿ ਮੇਰੇ ਤੇ ਝੂਠੇ ਦੋਸ਼ ਨੇ ਜੀ, ਮੈਂ ਤਾਂ ਕੁਝ ਕਰਾਇਆ ਨਹੀਂ। ਪਰ ਇੱਕ ਟਾਈਮ ਆ ਗਿਆ ਜਦੋਂ ਦਿੱਲੀ ਦੇ ਲੀਡਰਾਂ ਦੇ ਕੋਲੇ ਇੱਕ ਵੀਡੀਓ ਪਹੁੰਚੀ ਜਿਹਦੇ ਵਿੱਚ ਉਹ ਬੈਠ ਕੇ ਕਿਤੇ ਫੜਾ ਮਾਰਦਾ ਸੀ, ਉਹਦੀ ਕਿਸੇ ਨੇ ਰਿਕਾਰਡਿੰਗ ਕਰ ਲਈ ਕਿ ਮੈਂ ਫਿਰ ਐ ਸਿੱਖ ਮਰਵਾਏ, ਉਹ ਕੀਤਾ, ਇਹ ਕੀਤਾ। ਉਦੋਂ ਬਾਅਦ ਵਿੱਚ ਤੁਹਾਡੇ ਸਾਹਮਣੇ ਆ, ਕਿਉਂਕਿ ਜਿਹੜੇ ਜੱਜ ਜਾਂ ਵਕੀਲ ਜਦੋਂ ਲੜ ਰਹੇ ਹੁੰਦੇ ਆ ਕੇਸ, ਉਹਨਾਂ ਨੂੰ ਸਭ ਨੂੰ ਹੋ ਗਿਆ ਕਿ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਹਰੇਕ ਨੇ ਉਹ ਚੀਜ਼ ਦੇਖ ਲਈ, ਫਿਰ ਉਹਨਾਂ ਦੀ ਜਿਹੜੀ ਮਨ ਦੀ ਅਵਸਥਾ ਸੀ ਉਹੀ ਹੋਰ ਹੋ ਗਈ। ਉਸ ਦਿਨ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਦੇ ਵਿੱਚ ਜਗਦੀਸ਼ ਸਟੈਟਲਰ ਬਹੁਤ ਕਸੂਤਾ ਫਸਿਆ ਹੋਇਆ। ਸੋ ਇਹ ਜਿਹੜੀ ਅਦਾਲਤ ਦੇ ਵਿੱਚ ਲੜਾਈ, ਇਹ ਹਰ ਵਾਰੀ ਪੰਥ ਨੂੰ ਜਿੱਚ ਕਰਦੇ ਸੀ, ਹੁਣ ਇਹਨਾਂ ਲਈ ਬਹੁਤ ਔਖਾ ਹੋ ਸਕਦਾ। ਗੱਲ ਆ ਰਹੀ ਹੈ ਇਹ ਕਿ ਜਥੇਦਾਰਾਂ ਨੂੰ ਡਰਾ ਧਮਕਾ ਕੇ ਆਪਦਾ ਪੋਲੀਟੀਕਲ ਕੈਰੀਅਰ, ਸਿਆਸੀ ਕੈਰੀਅਰ ਬਚਾਉਣ ਦੇ ਲਈ ਜਿਹੜਾ ਬਲੈਕਮੇਲਿੰਗ ਵਾਲਾ ਚੱਕਰ ਚੱਲ ਰਿਹਾ, ਉਹਦੇ ਵਿੱਚ ਕੀ ਜਥੇਦਾਰ ਸਾਹਿਬਾਨ ਝੁਕਣਗੇ? ਇਹ ਬਲੈਕਮੇਲਿੰਗ ਚੱਲ ਰਹੀ ਹੈ, ਇਹਨਾਂ ਨਾਲ ਜਥੇਦਾਰ ਸਾਹਿਬਾਨ ਨੂੰ ਬਲੈਕਮੇਲ ਕੀਤਾ ਜਾ ਰਿਹਾ, ਤੇ ਜੇਕਰ ਤਾਂ ਜਥੇਦਾਰ ਸਾਹਿਬਾਨ ਝੁਕ ਗਏ ਤਾਂ ਫਿਰ ਜਿਹੜੀ ਜਥੇਦਾਰ ਗੁਰਬਚਨ ਸਿੰਘ ਹੁਣਾਂ ਨਾਲ ਹੋਈ ਹੈ ਉਹ ਹੋਊਗੀ। ਤੇ ਜੇਕਰ ਜਥੇਦਾਰ ਸਾਹਿਬਾਨ ਬਾਦਲਕਿਆਂ ਦੇ ਜ਼ੁਲਮਾਂ ਦੇ ਸਾਹਮਣੇ, ਇਹਨਾਂ ਦੀ ਬਲੈਕਮੇਲਿੰਗ ਦੇ ਸਾਹਮਣੇ ਅੜੇ ਰਹੇ, ਤਾਂ ਫਿਰ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਤੋਂ ਹੋ ਚੁੱਕੇ ਆ ਉਹ ਇਤਿਹਾਸ ਦੇ ਵਿੱਚ ਬੜੇ ਅਹਿਮ ਨੇ। ਭਾਵੇਂ ਬਹੁਤ ਸਾਰੇ ਭਾਈਚਾਰੇ ਦੀ ਤਸੱਲੀ ਨਹੀਂ ਹੈ,
ਪਰ ਬਹੁਤ ਖਾਸ ਨੇ, ਉਹਨਾਂ ਕਰਕੇ ਬਾਦਲਕਿਆਂ ਦਾ ਪੂਰੀ ਤਰ੍ਹਾਂ ਕੁੰਡਾ ਹੋਣ ਦੇ ਆਸਾਰ ਨੇ। ਹੁਣ ਗੱਲ ਕਰਦੇ ਆ ਉਸ ਹਿੱਸੇ ਦੀ ਜਿਨ੍ਹਾਂ ਨੂੰ ਇਹ ਫੈਸਲਿਆਂ ਤੋਂ ਪੂਰਨ ਤਸੱਲੀ ਨਹੀਂ ਹੈ। ਉਹ ਇਹੋ ਆ ਜੀ ਗੱਲ ਕਿ ਸਾਰੀ ਦੀ ਸਾਰੀ ਸਿੱਖ ਕੌਮ ਤਾਂ ਉਦੋਂ ਜੂਨ 84 ਤੇ ਨਵੰਬਰ 84 ਤੋਂ ਬਾਅਦ ਬਾਗੀ ਹੋ ਕੇ ਹਥਿਆਰ ਚੱਕ ਕੇ ਮੈਦਾਨ ਚ ਆਈ ਨਹੀਂ ਸੀ। ਜਿਹੜੇ ਸਿੰਘ ਉਸ ਮੌਕੇ ਖਾੜਕੂ ਬਣ ਕੇ ਕੌਮ ਦੀ ਲੜਾਈ ਲੜ ਰਹੇ ਸੀ, ਉਹਨਾਂ ਦੇ ਹੱਕ ਵਿੱਚ ਬਹੁਤ ਵੱਡੀ ਕੌਮ ਦੀ ਹਮਾਇਤ ਹੋਣ ਦੇ ਬਾਵਜੂਦ ਆਪਾਂ ਨੂੰ ਪਤਾ ਹੈ ਕਿ ਸਿੱਖਾਂ ਦਾ ਇੱਕ ਵਰਗ ਉਹਨਾਂ ਨਾਲ ਵੀ ਅਸਹਿਮਤ ਸੀ। ਇਸ ਮੌਕੇ ਵੀ ਜੇਕਰ ਕੋਈ ਭਾਈ ਨਰੈਣ ਸਿੰਘ ਚੌੜਾ ਨਾਲ ਅਸਹਿਮਤ ਹੈ ਕਿ ਇਹਨੇ ਗੋਲੀ ਕਿਉਂ ਚਲਾਈ, ਤਾਂ ਕੋਈ ਅਲੋਕਾਰ ਗੱਲ ਨਹੀਂ। ਇਹ ਸਾਡੀ ਕੌਮ ਚ ਤਾਂ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਬਥੇਰੇ ਮਾਮਲਿਆਂ ਚ ਐ ਹੋ ਚੁੱਕਿਆ। ਸੋ ਉਹਨਾਂ ਸਾਰਿਆਂ ਨੂੰ ਆਪਦੀ ਗੱਲ, ਆਪਦੀ ਜਿਹੜੀ ਕਹਾਣੀ ਆ ਉਹਦੇ ਦਿਮਾਗ 'ਚ ਮੁਬਾਰਕ ਹੋਵੇ। ਤੁਸੀਂ ਤਾਂ ਭਾਈ ਇੰਦਰਾ ਮਰਨ ਤੇ ਵੀ ਕਹਿੰਦੇ ਸੀਗੇ ਨਜਾਇਜ਼ ਮਾਰਤੀ, ਬੜੀਆਂ ਗੱਲਾਂ ਸੁਣਦੇ ਆ ਇੱਥੇ। ਅੱਗੇ ਦੀ ਜਨਾਨੀ ਸੀਗੀ ਕਿਉਂ ਮਾਰਨੀ ਸੀ, ਕੋਈ ਕਹਿੰਦਾ ਜੀ ਉਹਦੇ ਭਰੋਸਾ ਕਰਦੇ ਸੀ, ਉਹ ਤਾਂ ਭਰੋਸਾ ਟੁੱਟ ਗਿਆ। ਹੁਣ ਵੀ ਆ ਕਮਲ ਜਿਹਾ ਮਾਰੀ ਜਾਂਦੇ ਆ ਕਿ ਜੀ ਦਰਬਾਰ ਸਾਹਿਬ ਸਿੱਖਾਂ ਨੇ ਜਾਂ ਲੋਕਾਂ ਨੇ ਆਉਣਾ ਨਹੀਂ। ਕੋਈ ਕਹਿੰਦਾ ਹੈਗਾ ਬਈ ਜੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਇਹ ਗੋਲੀ ਚੱਲਣ ਦੇ ਨਾਲ ਬਹੁਤ ਹੋ ਗਿਆ ਨੁਕਸਾਨ। ਪਰ ਇਹ ਹਰੇਕ ਦੇ ਆਪੋ ਆਪਣੇ ਮਨ ਦੇ ਬਲਬਲੇ ਨੇ। ਕੌਮ ਨੇ ਆਪਦੀ ਰਵਾਨਗੀ ਦੇ ਇਤਿਹਾਸ ਦੇ ਵਿੱਚ ਅੱਗੇ ਬਹਿਣਾ। ਇੱਥੇ ਬੜੇ ਭਾਰੀ ਭਾਰੀ ਜੰਗ ਹੋਏ, ਕਿੰਨੀ ਵਾਰ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀਆਂ ਜ਼ਾਲਮ ਤਾਕਤਾਂ ਨੇ ਆਪਣਾ ਵਾਹ ਲਾਇਆ। ਆ ਪਿੱਛੇ ਜੇ ਜਦੋਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਉਸ ਦੁਸ਼ਟ ਦਾ ਭੜਾਂਗਾ ਕੀਤਾ ਜਿਹੜਾ ਬੇਅਦਬੀ ਕਰਨ ਲਈ ਮੁੱਖ ਅਸਥਾਨ ਦੇ ਉੱਤੇ ਇੱਥੇ ਆਇਆ ਸੀ, ਤਾਂ ਉਦੋਂ ਵੀ ਕਈ ਕਾਲਜਾ ਕੁੱਟਦੇ ਸੀਗੇ ਜੀ ਦਰਬਾਰ ਸਾਹਿਬ ਦੀ ਦਹਿਸ਼ਤ ਬਹੁਤ ਪੈ ਗਈ, ਕਿਸੇ ਨੇ ਆਉਣਾ ਨਹੀਂ। ਇਹ ਸਾਰੀਆਂ ਜਵਲੀਆਂ ਨੇ। ਸਚਾਈ ਇਹ ਆ ਕਿ ਸੰਗਤ ਦੇ ਦਿਲ ਦਿਮਾਗ ਵਿੱਚ ਦਰਬਾਰ ਸਾਹਿਬ ਪ੍ਰਤੀ ਜੋ ਸ਼ਰਧਾ ਸਤਿਕਾਰ ਹੈ ਉਹ ਨਾ ਕਦੇ ਘਟਦਾ ਤੇ ਨਾ ਘਟਣ। ਜਿਹੜੇ ਬੰਦੇ ਨੇ ਪਾਪ ਕੀਤਾ ਉਹ ਤਾਂ ਸ਼ੈਲਟਰ ਲਊਗਾ, ਉਹ ਤਾਂ ਇਸ ਗੱਲ ਦੀ ਓਟ ਲਊਗਾ ਕਿ ਮੈਂ ਲੋਕਾਂ ਦੇ ਵਿੱਚ ਇਸ ਗੱਲ ਦਾ ਡਰਾ ਪਾ ਕੇ ਕਿ ਨਹੀਂ ਜੀ ਸੰਗਤ ਤੇ ਅਸਰ, ਕੋਈ ਸੰਗਤ ਤੇ ਅਸਰ ਨਹੀਂ ਪੈਂਦਾ। ਜੇਕਰ ਗੁਰਦੁਆਰੇ ਵਿੱਚ ਚੋਰ ਵੜ ਜਾਵੇ ਤਾਂ ਗੁਰਦੁਆਰਾ ਨਹੀਂ ਢਾਈਦਾ, ਚੋਰ ਬਾਹਰ ਕੱਢ ਕੇ ਜ਼ਰੂਰ ਚੋਰ ਨੂੰ ਉਹਦੀ ਸਜ਼ਾ ਦੇਣੀ ਚਾਹੀਦੀ ਹੈ। ਤੋਂ ਇਸ ਮਾਹੌਲ ਦੇ ਵਿੱਚ ਬਾਦਲਕਿਆਂ ਨੂੰ ਇੱਕ ਚਾਅ ਆ ਜਿਹੜਾ ਚੜਿਆ ਹੋਇਆ ਕਿ ਆਪਾਂ ਕਵਾਂਗੇ ਜਿਹੜਾ ਸਾਡਾ ਵਿਰੋਧ ਕਰਦੇ ਆ ਤਾਂ ਕਾਂਗਰਸ ਦੇ ਏਜੰਟ ਨੇ। ਤੁਸੀਂ ਭਿੰਡਰਾਂ ਵਾਲੇ ਸੰਤਾਂ ਨੂੰ ਵੀ ਕਾਂਗਰਸ ਦੇ ਏਜੰਟ ਕਹਿੰਦੇ ਸੀ। ਜਦੋਂ ਭਾਈ ਸੁਰਿੰਦਰ ਸਿੰਘ ਸੋਢੀ ਦਾ ਇੱਥੇ ਕਤਲ ਕੀਤਾ ਗਿਆ, ਜੇ ਸੋਢੀ ਦਾ ਲੋਟ ਲੱਗ ਜਾਂਦਾ ਉਹਨੇ ਕਿਹੜਾ ਖੈਰ ਕਰਨੀ ਸੀ, ਫੇਰ ਚੀਕਾਂ ਮਾਰਨੀਆਂ ਸੀਗੀਆਂ ਹਾਏ ਇਹਨਾਂ ਨੇ ਛਿੰਦਾ ਇੱਥੇ ਮਾਰਤਾ। ਫਿਰ ਉਹ ਜਿਹੜੀ ਬਲਜੀਤ ਕੌਰ ਸੀ ਜਿਹਨੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਮੌਕੇ ਬਰਾਬਰ ਜ਼ਿੰਮੇਵਾਰੀ ਨਿਭਾਈ, ਉਹਨੂੰ ਕਿੱਥੇ ਵੱਢਿਆ ਸੀ। ਤੇ ਇੱਕ ਹੋਰ ਸੀਗਾ ਮਲਕ ਸਿੰਘ ਭਾਟੀਆ, ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਇਸ ਜ਼ੁਲਮ ਦੇ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਜਦੋਂ ਸੰਤਾਂ ਕੋਲੇ ਆਇਆ ਉਹਨੂੰ ਕਿੱਥੇ ਕੁ ਵੱਢਿਆ ਸੀਗਾ ਭਾਈ। ਤੋਂ ਇਹ ਜਿਹੜੀਆਂ ਬਾਤਾਂ ਜੀਆਂ ਨੇਗੀਆਂ ਇਹਦੇ ਬਾਰੇ ਇਤਿਹਾਸ ਤਾਂ ਕੁਝ ਹੋਰ ਕਹਿੰਦਾ। ਕਹਿੰਦੇ ਜੀ ਗੁਰੂ ਘਰ ਬੜਾ ਪਵਿੱਤਰ ਆ। ਕੌਣ ਕਹਿੰਦਾ ਅਪਵਿੱਤਰ ਆ ਜੀ? ਪਵਿੱਤਰ ਆ ਸਾਨੂੰ ਵੀ ਪਤਾ, ਗੁਰੂ ਸਾਹਿਬ ਵੀ ਪਵਿੱਤਰ ਸੀ। ਪਰ ਗੁਰੂ ਸਾਹਿਬ ਜਦੋਂ ਜੰਗ ਦੇ ਵਿੱਚ ਹੁੰਦੇ ਸੀ, ਗੁਰੂ ਪਾਤਸ਼ਾਹ ਨੇ ਜੰਗਾਂ ਲੜੀਆਂ ਨੇ ਨਾ, ਸਾਡਾ ਇਤਿਹਾਸ ਦੱਸਦਾ ਨਾ। ਤੇ ਜੰਗ 'ਚ ਬੰਦੇ ਜਿਹੜੇ ਸੀ, ਦੁਸ਼ਮਣ ਜਿਹੜੇ ਸੀ, ਦੁਸ਼ਟ ਜਿਹੜੇ ਸੀ, ਉਹ ਵੱਡੇ ਨਹੀਂ। ਪੈਂਦੇ ਖਾਨ ਨਾਲ ਕੀ ਕੀਤਾ ਸੀ, ਕਿੰਨੀਆਂ ਲੜਾਈਆਂ ਨੇ ਗੁਰੂ ਸਾਹਿਬਾਨ ਦੀਆਂ। ਜੰਗਾਂ ਦੇ ਵਿੱਚ ਗੁਰੂ ਸਾਹਿਬ ਆਪ ਦੁਸ਼ਟ ਨੂੰ ਵੱਢਣ ਤੇ ਉਦੋਂ ਗੁਰੂ ਸਾਹਿਬ ਅਪਵਿੱਤਰ ਹੋ ਜਾਂਦੇ ਸੀ। ਇਹ ਸਾਡਾ ਗੁਰੂ ਆ, ਗੁਰੂ ਦਾ ਸਥਾਨ ਆ। ਕੋਈ ਮਤਲਬ ਨਹੀਂ ਕਿ ਗੁਰੂ ਦੀ ਹਾਜ਼ਰੀ ਦੇ ਵਿੱਚ ਦੁਸ਼ਟ ਸੋਧੇ ਨਹੀਂ ਜਾ ਸਕਦੇ। ਜਿਹੜਾ ਕੋਈ ਗੁਰੂ ਦੀ ਬੇਅਦਬੀ ਕਰਨ ਆਇਆ ਉਹ ਸੋਧ ਕੇ ਅਸੀਂ ਉਹ ਮਾਰੇ ਆ, ਗਾਹਾਂ ਵੀ ਐਂ ਹੋਣਾ। ਤੋਂ ਜਿਨ੍ਹਾਂ ਨੂੰ ਖਾਲਸੇ ਦੇ ਇਤਿਹਾਸ ਦਾ ਨਾ ਪਤਾ ਨਾ ਵਾਸਤਾ, ਇੱਕ ਇੱਥੇ ਮਾਰੀ ਜਾਂਦਾ ਸੀਗਾ ਅਗੇ ਜੀ ਉੱਥੇ ਪਿਸਤੌਲ ਦਾ ਭਾਈ ਅਕਾਲ ਤਖਤ ਸਾਹਿਬ ਦੇ ਵੀ ਪਏ ਨੇ। ਗੁਰੂ ਸਾਹਿਬ ਵੇਲੇ ਬੰਦੂਕਾਂ ਹੁੰਦੀਆਂ ਸੀ। ਜਦੋਂ ਭਾਈ ਡੱਲੇ ਵਾਲੀ ਸਾਖੀ ਆਪਾਂ ਸੁਣਦੇ ਆ ਉਹ 'ਚ ਬੰਦੂਕ ਦਾ ਜ਼ਿਕਰ ਆਉਂਦਾ। ਤੋਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਸ਼ਸਤਰ ਗੁਰੂ ਘਰ 'ਚ ਪ੍ਰਵਾਨ ਆ, ਹਰੇਕ ਸਿੱਖ ਕੋਲੇ ਹੋਣਾ ਚਾਹੀਦਾ। ਜਿਹੜਾ ਗੁਰੂ ਘਰ ਦਾ ਦੁਸ਼ਟ ਵਾ, ਜੇ ਉਹਨੂੰ ਸੋਧਣ ਲਈ ਜਿੱਥੇ ਵੀ ਕਿਤੇ ਉਹਦਾ ਕਿਸੇ ਦੇ ਲੋਟ ਆਊਗਾ ਉਹਨੇ ਸੋਧਣਾ ਹੀ ਸੋਧਣਾ।
हाँ ये गल पक्की है जी, जिन्होंने चीकां चुकां जी मारन की बीमारी है वो मारन, कोई इत्ते परवाह नहीं हैगी। पर अज तो 100 साल बाद, अज तो 50 साल बाद, अज तो 200 साल बाद ये घटना इउं ही लिखी जाऊगी कि खालिस्तानी संघर्ष नाल संबंधित भाई नरैण सिंह चौड़े ने हिंदुस्तानी स्टेट का नुमाइंदा डीप स्टेट नाल रल के सिੱਖੀ ਦੀਆਂ जड़ां ਵੱਢਣ वाली साजिश बरगाड़ी बाइबल ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕਰਨ ਵਾਲਾ ਸੈਣੀ ਅਤੇ ਆਲਮ ਵਰਗੇ ਗੁੱਚੜਾਂ ਨੂੰ ਸਿੱਖਾਂ ਉੱਤੇ ਮੜਨ ਵਾਲਾ ਆਪ ਮੰਨਦਾ ਵੀ ਹੁੰਦਾ ਸੀ ਤੇ ਉਹਦੇ ਉੱਤੇ ਗੋਲੀ ਜਿਹੜੀ ਸੀ ਇੱਥੇ ਚਲਾਈ ਸੀ। ਇਹਦੀ ਤਾਂ ਇਹ ਵਿਆਖਿਆ ਬਣਨੀ ਆ। ਅੱਜ ਦੇ ਸਮੇਂ 'ਚ ਜੋ ਮਰਜ਼ੀ ਕਹੀ ਚੱਲੂ, ਅੱਜ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਉਹਨੂੰ ਬੀਬਾ ਵਰਗ ਜਿਹਾ ਬਣਾ ਕੇ ਉਹਨੂੰ ਵਧੀਆ ਜਿਹਾ ਬਣਾ ਕੇ ਕਿਊਟ ਜਿਹਾ ਬਣਾ ਕੇ ਪੇਸ਼ ਕੀਤਾ ਜਾ ਸਕਦਾ। ਕਰੀ ਚੱਲੋ, ਕੀ ਫਰਕ ਪੈਂਦਾ ਜੀ। ਜਿਹੜੇ ਪਹਿਲਾਂ ਗੁਰੂ ਦੇ ਸਿੱਖਾਂ ਨੇ ਸੋਧੇ ਲਾਏ ਨੇ, ਕੀ ਇੰਦਰਾ ਦੇ ਨਿਆਣੇ ਨਹੀਂ ਸੀਗੇ, ਵੈਦਿਆ ਦੇ ਨਿਆਣੇ ਨਹੀਂ ਸੀਗੇ, ਮਸੇ ਰੰਗੜ ਦੀ ਜਨਾਨੀ ਨਹੀਂ ਸੀ ਕਿ ਨਿਆਣੇ ਨਹੀਂ ਸੀ। ਜਦੋਂ ਜ਼ੁਲਮ ਜ਼ਾਲਮ ਕਰਦਾ ਹੈ, ਜਦੋਂ ਜ਼ਾਲਮ ਜ਼ੁਲਮ ਕਰਦਾ ਉਦੋਂ ਉਹਨੂੰ ਤਾਂ ਦਿਖਦਾ ਨਹੀਂ ਹੈਗਾ ਵੀ ਜਦੋਂ ਸਾਹਮਣੇ ਵਾਲੇ ਜਿਹੜੇ ਨੇਗੇ ਉਹ ਨਿਆਣੇ ਆ ਜਾਂ ਬੱਚੇ ਆ ਸਾਡੀ ਕੌਮ ਦੇ ਖਿਲਾਫ ਚੱਲਦਾ। ਜਦੋਂ ਤੇ ਜੇਕਰ ਸਿੱਖਾਂ ਦੇ ਘਰੇ ਜੰਮ ਪਿਆ ਕੋਈ ਤਾਂ ਉਹਨੂੰ ਲਾਇਸੈਂਸ ਮਿਲ ਗਿਆ ਵੀ ਸਿੱਖਾਂ ਨਾਲ ਜੋ ਮਰਜ਼ੀ ਕਰੇ। ਤੇ ਸਿੱਖਾਂ ਦੇ ਕੋਲੇ ਤਿੰਨ ਰਾਹ ਨੇ। ਇੱਕ ਆ ਵੀ ਦੁਨਿਆਵੀ ਜਿਹੜੀਆਂ ਅਦਾਲਤਾਂ ਨੇ, ਇੱਥੋਂ ਇਨਸਾਫ ਮਿਲਦਾ ਕੋਈ ਨਹੀਂ। ਸਾਡੇ ਬੇਅਦਬੀ ਦੇ ਹਜ਼ਾਰਾਂ ਦੋਸ਼ੀ ਨੇ ਜਿਨ੍ਹਾਂ ਨੂੰ ਬਾਦਲਾਂ ਹੋਰਾਂ ਨੇ ਬਚਾਇਆ। ਜੇ ਇਹਨਾਂ ਨੇ ਉਦੋਂ ਬਰਗਾੜੀ ਦੇ ਵਿੱਚੋਂ ਜਦੋਂ ਬੁਰਜ ਜਵਾਹਰ ਤੋਂ ਸਰੂਪ ਚੋਰੀ ਹੋਇਆ ਜ਼ਿੰਮੇਵਾਰੀ ਸਹੀ ਨਿਭਾਈ ਹੁੰਦੀ ਤਾਂ ਕਾਹਨੂੰ ਆਹ ਦਿਨ ਦੇਖਣੇ ਪੈਂਦੇ। ਜ਼ਿੰਮੇਵਾਰੀਆਂ ਇਹ ਨਾ ਨਿਭਾਉਣ, ਦੋਸਤਾਂ ਦਾ ਸਾਥ ਇਹ ਦੇਣ, ਸਰਸੇ ਵਾਲਿਆਂ ਨਾਲ ਯਾਰੀ ਇਹ ਪਾਉਣ, ਸੈਣੀ ਤੇ ਆਲਮ ਵਰਗਿਆਂ ਨਾਲ ਯਾਰੀਆਂ ਇਹ ਨਿਭਾਉਣ ਤੇ ਦੋਸ਼ੀ ਪੰਥਵਾਜੀ। ਤੋਂ ਖਾਲਿਸਤਾਨ ਦੇ ਏਜੰਡੇ ਦੇ ਹਿਸਾਬ ਨਾਲ ਹਿੰਦੁਸਤਾਨੀ ਧਿਰ ਦਾ ਨੁਮਾਇੰਦਾ, ਖਾਲਸੇ ਦੇ ਹਿਸਾਬ ਨਾਲ ਇਹ ਇੰਡੀਆ ਦਾ ਹਿੰਦੂ ਤਵੀ ਫੋਰਸਾਂ ਦਾ ਨੁਮਾਇੰਦਾ। ਤੇ ਇਸ ਤਰ੍ਹਾਂ ਦੇ ਸਮੀਕਰਨਾਂ ਦੇ ਹਿਸਾਬ ਨਾਲ ਜਦੋਂ ਅੱਗੇ ਚੱਲਾਂਗੇ ਤਾਂ ਸਭ ਕੁਝ ਸਪਸ਼ਟ ਹੁੰਦਾ ਜਾਏਗਾ। ਪਰ ਅਸੀਂ ਅੱਜ ਦੇ ਪ੍ਰੋਗਰਾਮ ਦੇ ਅੰਤ ਵਿੱਚ ਇਹ ਜ਼ਰੂਰ ਕਹਿੰਦੇ ਆ ਕਿ ਪਹਿਲੀ ਗੱਲ ਤਾਂ ਭਾਈ ਨਰੈਣ ਸਿੰਘ ਚੌੜੇ ਨੂੰ ਛੇਕਣ ਛੂਕਣ ਵਾਲਾ ਕੰਮ ਜਿਹੜਾ ਤੁਸੀਂ ਡਰਾਉਣ ਨੂੰ ਧਮਕਾਉਣ ਨੂੰ ਵੀ ਖਣੀ ਪੰਥ ਡਰ ਜੂ, ਇਹ ਗੱਲ ਚੱਲਣੀ ਨਹੀਂ। ਪਰ ਚਲੋ ਤੁਸੀਂ ਆਪਦਾ ਚਾਹ ਲਾ ਲਓ, ਪੰਥ ਇੱਥੇ ਹੀ ਆ, ਪੰਥ ਕਿਤੇ ਨਹੀਂ ਚੱਲਿਆ। ਪਰ ਬਾਅਦ ਵਿੱਚ ਜਦੋਂ ਤੁਹਾਡੇ ਦੁਆਲੇ ਪੰਥ ਹੋਇਆ ਉਦੋਂ ਚੀਕਾਂ ਜਿਹੀਆਂ ਨਾ ਮਾਰਿਓ, ਕਿਉਂਕਿ ਜਦੋਂ ਜਥੇਦਾਰ ਗੁਰਬਚਨ ਸਿੰਘ ਨੇ ਬਾਕੀਆਂ ਨੂੰ ਮਨਾ ਕੇ ਹੁਕਮਨਾਮਾ ਜਾਰੀ ਕਰਵਾਤਾ ਉਦੋਂ ਫਿਰ ਬਾਕੀਆਂ ਦੇ ਪਿੱਛੇ ਲੁਕਦਾ ਸੀ। ਤੋਂ ਗਿਆਨੀ ਰਘਵੀਰ ਸਿੰਘ ਨੂੰ ਬਾਅਦ ਵਿੱਚ ਇਹ ਆਪ ਜਵਾਬ ਦੇਣਾ ਪੈਣਾ। ਇਹ ਦਰਬਾਰ ਸਾਹਿਬ ਦੇ ਵਿੱਚ ਹੀ ਤਾਂ ਸਾਰੀ ਉਮਰ ਕੱਢਣੀ ਨਹੀਂ। ਸੰਗਤ ਨੇ ਪੁੱਛਣਾ ਵੀ ਆ ਵੀ ਭਾਈ ਗਿਆਨੀ ਜਿਹੜਾ ਆਪਣਾ ਭਾਈ ਨਰੈਣ ਸਿੰਘ ਚੌੜਾ ਉਹਨੂੰ ਤਾਂ ਛੇਕਤਾ ਤੇ ਦੋ ਪਹਿਲਾਂ ਛੇਕੇ ਹੋਏ ਸੀ। ਅੱਜ ਦੇ ਹਿਸਾਬ ਦੇ ਵਿੱਚ ਤਾਂ ਫਿਰ ਜਿਹੜੇ ਜਿੰਨੇ ਵੀ ਬਾਦਲ ਦਲ ਨੂੰ ਵੋਟ ਨਹੀਂ ਪਾਉਂਦੇ, ਸਾਰਾ ਪੰਥ ਹੀ ਨਹੀਂ ਪਾਉਂਦਾ, ਉਹ ਸਾਰੇ ਛੇਕ ਦੋ। ਫਿਰ ਨਹੀਂ ਪਾਉਣੀ ਪੰਥ ਨੇ ਵੋਟ ਉਹਨਾਂ ਦੁਸ਼ਟਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ, ਇੱਥੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਗੁਰੂ ਆਪਣੇ ਜਿਹੜੀਆਂ ਸਲਾਮਾਂ ਉਧਰਲੇ ਪਾਸੇ ਸਿੱਖ ਬੈਠੇ ਇਨਸਾਫ ਮੰਗਦੇ ਸੀ ਕਿ 328 ਸਰੂਪਾਂ ਦਾ ਹਿਸਾਬ ਦਿਓ। ਜੋ ਉਹਨਾਂ ਦੀ ਦੁਰਗਤੀ ਕੀਤੀ ਉਹ ਕਿਤੋਂ ਲੁਕੀ ਹੋਈ ਹੈ। ਇਹਨਾਂ ਨੂੰ ਲਾਇਸੈਂਸ ਮਿਲਿਆ ਹੈ ਕਿ ਸਿੱਖਾਂ ਨੂੰ ਕੁੱਟਣ ਮਾਰਨ, ਗੋਲੀਆਂ ਨਾਲ ਉਡਾ ਦੇਣ। ਤੇ ਜੇ ਇੱਕ ਗੋਲੀ ਇਹਨਾਂ ਵੱਲ ਚੱਲ ਗਈ ਤਾਂ ਸਾਰਾ ਪੰਥ ਲੀਰਾ ਮਾਰਨ ਲੱਗ ਗਿਆ ਜੀ ਇਹਨਾਂ ਦੇ ਹੱਕ 'ਚ। ਤੇ ਜਿਹੜੇ ਗੁਰੂ ਦੇ ਨਾਂ 'ਚ ਜੁਰਤ ਵਾ ਹਿੰਮਤ ਉਹਨਾਂ ਨੇ ਕਰਕੇ ਦਿਖਾਤਾ ਜੀ। ਤੋਂ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਛਕਵਾਉਣ ਵਾਲੇ ਆਪਦੇ ਲਈ ਜੈਡ ਸਿਕਿਉਰਟੀਆਂ ਤਿਆਰ ਰੱਖਣ, ਕਿਉਂਕਿ ਆਖਰੀ ਸਾਹ ਤੱਕ ਫਿਰ ਉਵੇਂ ਹੀ ਰਹਿਣਾ ਪੈਣਾ ਜਿਵੇਂ KPS ਗਿੱਲ ਵਾ, ਜਿਵੇਂ ਜਗਦੀਸ਼ ਟੈਟਲਰ ਵਾ। ਸੁਖਬੀਰ ਬਾਦਲ ਹੋਣਾ ਨੇ ਤਾਂ ਇਹ ਰਾਹ ਚੁਣ ਲਿਆ। ਬਾਕੀ ਜਿਹਨੇ ਜਿਹਨੇ ਚੁਣਨਾ ਉਹ ਚੁਣ ਸਕਦਾ। ਪੰਥ ਚਾਹੇ 5 ਬੰਦੇ ਆ, ਚਾਹੇ 50 ਬੰਦੇ, ਚਾਹੇ 5 ਲੱਖ ਬੰਦੇ ਆ, 50 ਲੱਖ ਬੰਦਾ, ਪੰਥ ਦੀ ਸ਼ਕਤੀ ਓਨੀ ਹੋਈ ਰਹਿਣੀ। ਪੰਥ ਉੱਧਰ ਆ ਜਿੱਧਰ ਸਹੀ ਆ। ਇਹ ਨਹੀਂ ਹੈਗਾ ਕਿ ਜ਼ਿਆਦਾ ਬੰਦੇ ਕਿੱਧਰ ਆ। ਜ਼ਿਆਦਾ ਬੰਦੇ ਤਾਂ ਜੇਕਰ ਇਸ ਪੰਜਾਬ ਦੇ ਵਿੱਚ ਆਪਾਂ ਗੇੜਾ ਦੇ ਕੇ ਦੇਖੀਏ, ਜਿਹੜਾ ਠੇਕਾ ਹੁੰਦਾ ਜਾਂ ਗਾਉਣ ਵਾਲੀ ਲੱਗੀ ਹੁੰਦੀ ਹੈ ਉੱਥੇ ਜ਼ਿਆਦਾ ਇਕੱਠ ਹੁੰਦਾ। ਜਿੱਥੇ ਕੋਈ ਬਾਣੀ ਦਾ ਜਾਂ ਧਰਮ ਦਾ ਕੰਮ ਚੱਲਦਾ ਹੁੰਦਾ ਕਈ ਵਾਰੀ ਉੱਥੇ ਘੱਟ ਹੁੰਦੀ ਆ ਰੌਣਕ। ਇਹ ਇਸ ਤਰੀਕੇ ਨਾਲ ਨਹੀਂ ਹੁੰਦਾ ਹੈ। ਗੱਲ ਸਹੀ ਕਿੱਧਰ ਆ? ਧਰਮ ਵਾਲਾ ਪਾਸਾ, ਪੰਥ ਵਾਲਾ ਪਾਸਾ, ਸਹੀ ਜਿਹੜਾ ਪਾਸਾ, ਉਧਰਲੇ ਪਾਸੇ ਸਾਰੀ ਗੱਲ ਚੱਲਣੀ ਆ। ਇਤਿਹਾਸ ਨੇ ਅੱਜ ਦੇ ਹਿਸਾਬ ਦੇ ਵਿੱਚ ਜੋ ਮਰਜ਼ੀ ਆਪਾਂ ਕਵੜੀਆਂ ਮਾਰ ਸਕਦੇ ਆ ਕਿ ਲਓ ਜੀ ਅਖਬਾਰਾਂ 'ਚ ਐ ਛਪਿਆ, ਇੱਥੇ ਆ TV ਚੈਨਲਾਂ ਵਾਲੇ ਜਾਂ ਹੋਰ ਵਿਚਾਰੇ ਪੇਡ ਬੰਦੇ ਨੇ, ਡੀਪ ਸਟੇਟ ਨੇ ਕੰਮ ਲਾਏ ਹੋਏ ਨੇ ਕਿ ਪੰਥਕ ਜਜ਼ਬਾਤ ਦੇ ਉਲਟ ਨੈਰੇਟਿਵ ਸਿਰਜੋ, ਕੌਮ ਦੇ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਨੈਰੇਟਿਵ ਸਿਰਜੋ
ਆ ਜਿਹੜਾ ਬਾਦਲ ਦਲ ਵਾ ਇਹਦੇ ਹੱਕ ਵਿੱਚ ਨੈਰੇਟਿਵ ਸਿਰਜੋ। ਜਿਹੜੇ ਵਿਚਾਰੇ ਤਨਖਾਹਦਾਰ ਮੁਲਾਜ਼ਮ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਜੇਕਰ ਕੋਈ ਸੋਚਦਾ ਫਿਰੇ ਕਿ ਜੀ ਇਹ ਗੱਲ ਖਨੀ ਸੱਚੀ ਆ, ਇਉਂ ਨਹੀਂ ਗੱਲ ਬਣਨੀ, ਇਉਂ ਬਿਲਕੁਲ ਨਹੀਂ ਗੱਲ ਬਣਨੀ। ਇੱਥੇ ਜਿਹੜੀ ਗੱਲ ਰਵਨੀਤ ਬਿੱਟੂ ਨੇ ਕੀਤੀ ਆ, ਹਾਲਾਂਕਿ ਟੀਚਰ ਕੀਤੀ ਆ ਉਹਨੇ, ਤਾਂ ਇਹਨਾਂ ਨੂੰ ਸੱਚੀ ਗੱਲ ਉਹੀ ਆ, ਭਾਈ ਨਰਾਇਣ ਸਿੰਘ ਚੌੜਾ ਕੌਮ ਦਾ ਹੀਰੋ ਆ, ਉਹਨੇ ਜੁਰਤ ਕੀਤੀ ਆ, ਹਿੰਮਤ ਕੀਤੀ ਆ। ਹਾਲਾਂਕਿ ਭਾਈ ਨਰਾਇਣ ਸਿੰਘ ਚੌੜੇ ਨੇ ਜੋ ਇਸ ਤਰ੍ਹਾਂ ਦਾ ਕਦਮ ਚੱਕਿਆ, ਉਹਦੇ ਲਈ ਸਾਨੂੰ ਸਭ ਨੂੰ ਪਤਾ ਕਿ ਇੱਥੇ ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਹੀ ਇਹੋ ਜਿਹੇ ਸਿੱਖ ਨੌਜਵਾਨ ਨੇ ਜਿਨ੍ਹਾਂ ਨੇ ਬਾਦਲਕਿਆਂ ਦੇ ਰਾਜ ਵਿੱਚ ਕਹਿਰਾਂ ਦਾ ਤਸ਼ੱਦਦ ਝੱਲਿਆ, ਤੇ ਉਹਨਾਂ ਨੂੰ ਕੁੱਟਣ ਮੌਕੇ ਪੁਲਿਸ ਵਾਲੇ ਇਹੀ ਕਹਿੰਦੇ ਸੀਗੇ ਵੀ ਸੁਖਬੀਰ ਬਾਦਲ ਕਹਿੰਦਾ ਮੈਨੂੰ ਵੀਡੀਓ ਬਣਾ ਕੇ ਭੇਜੋ, ਤੇ ਜਦੋਂ ਲੋਕਾਂ ਦੇ ਧੀਆਂ ਪੁੱਤਾਂ ਦੇ ਹੇਠਲੇ ਹਿੱਸੇ 'ਚ ਗੋਦਾ 'ਚ ਡੰਡੇ ਦੇ ਦੇ ਕੇ ਨਜ਼ਾਰੇ ਲੈਂਦੇ ਹੋ, ਉਦੋਂ ਫਿਰ ਆਪਦੀ ਵੀ ਤਾਂ ਵਾਰੀ ਆਉਣੀ ਆ। ਲੇਖਾ ਇੱਥੇ ਹੀ ਹੁੰਦਾ, ਕਿਤੇ ਉੱਪਰ ਨਹੀਂ ਹੁੰਦਾ ਹੈਗਾ, ਇੱਥੇ ਵੀ ਹੁੰਦਾ, ਗਾਂ ਵੀ ਹੁੰਦਾ ਹੋਊਗਾ। ਤੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੰਥ ਚੜ੍ਹਦੀ ਕਲਾ 'ਚ। ਇੱਥੇ ਜਿਹੜਾ ਪਾਪ ਕਰਦਾ ਉਹਨੂੰ ਭੁਗਤਣਾ ਜ਼ਰੂਰ ਪੈਂਦਾ। ਜੇਕਰ ਕੋਈ ਕਵੇ ਕਿ ਮੈਂ ਹੇਰਾ ਫੇਰੀ ਨਾਲ ਮਾਹੌਲ ਜਿਹਾ ਸਿਰਜ ਕੇ, ਏਦਾਂ ਨਹੀਂ ਗੱਲ ਚੱਲਦੀ ਹੁੰਦੀ। ਤੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।